का स्वागत है। प्रोग्राम लैके हाजिर हो चुके हैं। खबर ते नज़र अपने नाल जुड़ चुके हैं मिंटू गुरसरिया जी। मिंटू जी निੱਕੀ जी आए प्यार भरी सत श्री अकाल जी। शुक्रिया जी साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਰਕਰ ਕੰਪ, ਹੈਲਥ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਗੁਰਜੋਤ ਗਿੱਲ, ਗੁਰਪ੍ਰੀਤ ਸਾਰੇ ਜਾਣੇ ਕਲੋਵਿਸ ਤੋਂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਦੇ ਉੱਤੇ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਜਦੋਂ ਇਲੈਕਸ਼ਨਾਂ ਹੋ ਰਹੀਆਂ ਸੀ ਉਦੋਂ ਬੜਾ ਰੌਲਾ ਪਿਆ ਸੀਗਾ ਨਰਿੰਦਰ ਮੋਦੀ ਦੀ ਮੂਵੀ ਦਾ, ਅਤੇ ਕਹਿੰਦੇ ਉਸ ਦੀ ਜਿਹੜੀ ਬਾਇਓਪਿਕ ਆ ਇਸ ਟਾਈਮ ਬਾਕਸ ਆਫਿਸ 'ਤੇ ਉਸਦਾ ਕੋਈ ਬਹੁਤਾ ਵਧੀਆ ਹਾਲ ਨਹੀਂ ਹੈ। ਨਹੀਂ, ਜੇ ਬਾਕਸ ਆਫਿਸ ਦੀ ਕਲੈਕਸ਼ਨ EVM ਦੇ ਜ਼ਰੀਏ ਕਰਵਾਉਣੀ ਹੁੰਦੀ ਤੇ ਫਿਰ ਤੇ ਸ਼ਾਇਦ ਕੋਈ ਗੱਲ ਬਣ ਜਾਂਦੀ। ਖੈਰ ਇਸ ਟਾਈਮ ਬਾਕਸ ਆਫਿਸ ਦੀ ਕਲੈਕਸ਼ਨ ਜਿਹੜੀ ਆ ਉਹ ਸੱਚ ਬੋਲਦੀ ਆ, ਤੇ ਜਦੋਂ ਉਹ ਸੱਚ ਬੋਲਦੀ ਆ ਤੇ ਬਹੁਤ ਸਾਰੀਆਂ ਤਕਦੀਰਾਂ ਦੇ ਫੈਸਲੇ ਹੋ ਜਾਂਦੇ ਆ, ਕਿਉਂਕਿ ਫਿਲਮ ਇੰਡਸਟਰੀ ਦੇ ਨਾਲ ਬਹੁਤ ਸਾਰੀਆਂ ਤਕਦੀਰਾਂ ਜੁੜੀਆਂ ਹੁੰਦੀਆਂ। ਖੈਰ ਇਹਨਾਂ ਦੀ ਜਿਹੜੀ ਫਿਲਮ ਸੀ ਜੀ ਉਹਦਾ ਕਾਫੀ ਰੌਲਾ ਰੱਪਾ ਪਿਆ, ਕਾਫੀ ਸ਼ੋਰ ਛੱਪਾ ਸੀਗਾ, ਕਾਫੀ ਵਿਵਾਦ ਵੀ ਹੋਇਆ ਰਿਲੀਜ਼ਿੰਗ ਨੂੰ ਲੈ ਕੇ। ਉਸ ਤੋਂ ਬਾਅਦ ਕਿਹਾ ਗਿਆ ਕਿ ਫਿਲਮ ਜਿਹੜੀ ਆ ਉਹ ਇਲੈਕਸ਼ਨਾਂ ਤੋਂ ਬਾਅਦ ਰਿਲੀਜ਼ ਕੀਤੀ ਜਾਊਗੀ। ਤੇ ਹੁਣ ਤੁਸੀਂ ਵੇਖ ਲਓ ਕਿ ਫਿਲਮ ਦੀ ਜਿਹੜੀ ਕਮਾਈ ਆ ਉਹ ਕਹਿੰਦੇ ਕਿ ਬੀਤੇ 4 ਦਿਨਾਂ ਦੇ ਵਿੱਚ ਮਹਿਜ਼ 14 ਕਰੋੜ ਰੁਪਈਏ ਦੀ ਆ। 14 ਕਰੋੜ ਰੁਪਈਆ, ਯਾਨੀ ਪਹਿਲੇ ਦਿਨ 2 ਕਰੋੜ 88 ਲੱਖ ਦੀ ਕਲੈਕਸ਼ਨ ਸੀਗੀ ਮੇਰੇ ਖਿਆਲ ਦੇ ਨਾਲ, ਦੂਜੇ ਦਿਨ 3 ਕਰੋੜ 76 ਲੱਖ ਦੀ, ਤੇ ਫਿਰ ਕਹਿੰਦੇ ਆ ਕਿ 5 ਕਰੋੜ 12 ਲੱਖ ਦੀ ਕਲੈਕਸ਼ਨ, ਜਦ ਕਿ ਚੌਥੇ ਦਿਨ ਬਿਲਕੁਲ ਹੀ ਡਿੱਗ ਪਈ ਲਗਭਗ 2.5 ਕਰੋੜ ਰੁਪਈਏ ਦੇ ਕਰੀਬ। ਤਾਂ ਕਹਿਣ ਦਾ ਭਾਵ ਇਹ ਆ ਕਿ ਬੜੀ ਸਧਾਰਨ ਜੇ ਕਹੀਏ ਜਿਸ ਤਰੀਕੇ ਦੇ ਨਾਲ ਪ੍ਰਚਾਰੀ ਗਈ ਸੀ, ABP ਵਾਲਿਆਂ ਨੇ ਖਬਰ ਵੀ ਲਾਈ ਅੱਜ ਇਹਦੇ ਮੁਤਲਕ। ਤਾਂ ਜੇ ਆਪਾਂ ਦੇਖੀਏ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਔਰ ਜਿਸ ਤਰੀਕੇ ਨਾਲ ਪ੍ਰਚੰਡ ਬਹੁਮਤ ਹਾਸਲ ਕੀਤਾ ਨਰਿੰਦਰ ਮੋਦੀ ਨੇ, ਇੱਕ ਕਹਿ ਲਈਏ ਕਿ ਪੂਰੀ ਦੁਨੀਆ ਦੇ ਵਿੱਚ ਜਿਸ ਚਿਹਰੇ ਦਾ ਡੰਕਾ ਵੱਜ ਗਿਆ, ਉਸ ਚਿਹਰੇ ਤੇ ਜਿਹੜੀ ਫਿਲਮ ਬਣੀ ਆ ਉਹ ਇੰਨੀ ਸਧਾਰਨ ਕਮਾਈ ਕਰ ਰਹੀ ਹੈ। ਦਾ ਮਤਲਬ ਹੈ ਕਿ ਫਿਲਮ ਇਹੋ ਜਿਹੀ ਹੋਣੀ ਆ ਜਿਹਨੂੰ ਵੇਖ ਕੇ ਕਾਂਗਰਸੀ ਵੀ ਕਹਿੰਦੇ ਹੋਣੇ ਆ ਕਿ ਇਹ ਫਿਲਮ ਤੇ ਸਗੋਂ ਰਿਲੀਜ਼ ਹੋ ਜਾਣੀ ਚਾਹੀਦੀ ਸੀ ਵੋਟਾਂ ਤੋਂ ਪਹਿਲਾਂ, ਸ਼ਾਇਦ ਵੇਖ ਕੇ 4 ਵੋਟਾਂ ਸਾਨੂੰ ਇੱਧਰ ਪਾ ਦਿੰਦੇ ਲੋਕ, ਕਿ ਇਹੋ ਜਿਹਾ ਮਾਮਲਾ। ਖੈਰ ਹੁਣ ਇਸ ਫਿਲਮ ਦੇ ਨਾਲ ਕਿੰਨੇ ਕੁ ਕਿਸੇ ਹੋਰ ਜੁੜਦੇ ਆ ਦੇਖਣਾ ਪਊਗਾ, ਇੰਤਜ਼ਾਰ ਕਰਨਾ ਪਊਗਾ। ਪਰ ਕੁੱਲ ਮਿਲਾ ਕੇ ਜਿਹੜੀ ਗੱਲ ਹੁਣ ਤੱਕ ਨਿਕਲੀ ਆ ਉਹ ਉਹੀ ਆ, ਟੁੱਟਿਆ ਪਹਾੜ ਨਿਕਲਿਆ ਚੂਹਾ, ਉਹ ਵੀ ਇੱਕ ਲੱਤੋਂ ਲੰਗੜਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਭਾਜਪਾ ਦੀ ਜਿਹੜੀ ਆ ਜਿੱਤ ਹੋਈ ਆ, ਅਤੇ ਆਈ ਥਿੰਕ ਇਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਕਿਆਸਰਾਈਆਂ ਲਾਈਆਂ ਵੀ ਸੀਗੀਆਂ। ਬੰਗਾਲ ਦੀ ਸਿਆਸਤ ਦੇ ਵਿੱਚ ਭੁਚਾਲ ਆ, ਬਹੁਤ ਛਾਲਾਂ ਵੱਜੀਆਂ ਉੱਥੇ ਕਹਿੰਦੇ। ਹਾਂ ਬਿਲਕੁਲ, ਇਹ ਤੈਅ ਹੀ ਸੀਗਾ, ਤਕਰੀਬਨ ਤੈਅ ਹੀ ਸੀਗਾ। ਔਰ ਮੈਂ ਇਹ ਚੀਜ਼ ਜਿਹੜੀ ਆ ਉਹ ਬੜੀ ਦੁਹਰਾ ਕੇ ਕਹਿੰਦਾ ਸੀਗਾ ਕਿ ਸਭ ਤੋਂ ਪਹਿਲਾਂ ਹੱਲਾ ਜਿਹੜਾ ਉਹ ਸ਼ਾਇਦ ਮੱਧ ਪ੍ਰਦੇਸ਼ ਜਾਂ ਕਰਨਾਟਕ ਦੀ ਸਰਕਾਰ ਤੇ ਹੋਊਗਾ, ਪਰ ਮੇਰਾ ਕਿਆਫਾ ਗਲਤ ਹੋ ਗਿਆ। ਹੱਲਾ ਜ਼ਰੂਰ ਹੋਇਆ, ਪਰ ਹੱਲਾ ਜਾ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਰੇ ਬੰਗਾਲ ਦੇ ਵਿੱਚ ਹੋਇਆ, ਪਰ ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਹਿਲਜੁਲ ਹੋ ਚੁੱਕੀ ਆ। ਬਹੁਜਨ ਸਮਾਜ ਪਾਰਟੀ ਦੀ ਜਿਹੜੀ ਉੱਥੇ ਹੈਗੀ ਆ ਨਾ ਬੀਬੀ ਵਿਧਾਇਕਾ ਰਮਾਬਾਈ, ਸ਼ਾਇਦ ਉਹਦਾ ਨਾਮ ਜੀ, ਤੇ ਉਹਨੇ ਕੱਲ ਖੁਲਾਸਾ ਕੀਤਾ ਸੀਗਾ ਕਿ ਮੈਨੂੰ 60 ਕਰੋੜ ਰੁਪਈਏ ਦੀ ਆਫਰ ਹੋਣ ਡਈ ਆ ਕਿ ਮੰਤਰੀ ਦਾ ਅਹੁਦਾ ਦੇ ਦਿਆਂਗੇ ਪਲੱਸ 60 ਕਰੋੜ ਰੁਪਈਆ, ਤੇ ਬੀਬੀ ਜੀ ਮਾੜਾ ਜਿਹਾ ਕਰਨ ਇੱਧਰ ਨੂੰ ਮਾਰ ਲਓ, ਕੋਈ ਫਰਕ ਨਹੀਂ ਜੇ ਪੈਣਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹੜੀ ਚੀਜ਼ ਆਪਾਂ ਸੋਚ ਕੇ ਚੱਲਦੇ ਸਾਂ ਜਾਂ ਸਿਆਸੀ ਵਿਸ਼ਲੇਸ਼ਕ ਕਿਆਫਾ ਲਾਉਂਦੇ ਸੀਗੇ ਉਹਦੇ ਅਨੁਕੂਲ ਹੀ ਆ, ਉਹਦੇ ਅਨੁਸਾਰ ਹੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਹਲਚਲ ਸ਼ੁਰੂ ਹੋ ਚੁੱਕੀ ਆ। ਕਰਨਾਟਕ ਦੇ ਵਿੱਚ ਹੋਰ 4 ਦਿਨਾਂ ਨੂੰ ਹੋ ਜੂਗੀ, ਉੱਥੇ ਤਾਂ ਹੋਈ ਆ। ਉੱਥੇ ਤੇ ਨਾ ਇਹਨਾਂ ਦਾ ਨਾ ਇੱਕ ਬਹੁਤ ਵਧੀਆ ਲੀਡਰ ਆ ਕਾਂਗਰਸੀਆਂ ਦਾ, ਰਾਮਾਸਵਾਮੀ ਹੈ ਸ਼ਾਇਦ ਉਹਦਾ ਨਾਮ,
ਤਾਂ ਉਹ ਜਿਹੜਾ ਕੁਮਾਰਾ ਸਵਾਮੀ ਹੈ ਜਾਂ ਰਾਮਾ ਸਵਾਮੀ ਹੈ, ਮੈਨੂੰ ਪਤਾ ਨਹੀਂ ਪੱਕਾ, ਤਾਂ ਉਹ ਜਿਹੜਾ ਲੀਡਰ ਆ ਉਹ ਬੰਦਾ ਬਹੁਤ ਹੰਢਿਆ ਵਰਤਿਆ। ਉਹ ਕਹਿ ਲਈਏ ਕਿ ਇੱਕ ਜੋਤੇ ਇਹਨਾਂ ਨੂੰ ਰੱਖੀ ਬੈਠਾ ਉੱਥੇ, ਸ਼ਾਇਦ ਉਹਦਾ ਨਾਮ ਕੁਮਾਰਾ ਸਵਾਮੀ ਆ ਜੇ ਮੈਂ ਭੁੱਲਦਾ ਨਹੀਂ ਆ। ਤਾਂ ਉਸ ਬੰਦੇ ਦੀ ਕਾਬਲੀਅਤ ਦੇ ਦਮ ਤੇ ਉੱਥੇ ਸਰਕਾਰ ਚੱਲਣ ਡਈ ਆ, ਤੇ ਕਿੰਨੀ ਕੁ ਦੇਰ ਤੱਕ ਉਹ ਇੱਕ ਬੰਦਾ ਜਿਹੜਾ ਉਹ ਸਾਰੇ ਮੋਤੀ ਜਿਹੜੇ ਆ ਉਹ ਇੱਕ ਮਾਲਾ ਚ ਪਰੋਈ ਰੱਖੂਗਾ। ਤਾਂ ਹੁਣ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਦਾ ਹੋਇਆ ਤੇ ਹੈਰਾਨ ਕਰਨ ਵਾਲਾ ਮਾਮਲਾ ਹੈ। ਦੱਸਦੇ ਆ ਕਿ ਉੱਥੇ ਕਾਫੀ ਜ਼ਿਆਦਾ ਹਿਲਜੁਲ ਹੋਈ ਇਹਨਾਂ 2 ਦਿਨਾਂ ਦੇ ਵਿੱਚ, ਤੇ ਦੱਸਦੇ ਆ ਕਿ ਕੁਛ MLA ਆ ਜਿਹੜੇ TMC ਦੇ ਉਹ ਆ ਗਏ ਇੱਧਰ ਛਾਲ ਮਾਰ ਕੇ, 2 ਆ ਜਾਂ 3 ਆ, ਪੱਕਾ ਮੈਨੂੰ ਪਤਾ ਨਹੀਂ ਹੈ। ਇਸ ਤੋਂ ਇਲਾਵਾ ਇੱਕ ਜਿਹੜੀ CPI ਆ ਇਹਨਾਂ ਦੇ ਵੀ ਸ਼ਾਇਦ ਇੱਕ ਮਾਰ ਗਿਆ ਛਾਲ। 2 ਯਾਨੀ ਮਮਤਾ ਬੈਨਰਜੀ ਦੇ ਵਿਧਾਇਕ ਹੋ ਗਏ ਤੇ ਇੱਕ ਹੋ ਗਿਆ ਕਾਮਰੇਡਾਂ ਦਾ। ਕੁੱਲ ਮਿਲਾ ਕੇ 3 ਵਿਧਾਇਕ ਜਿਹੜੇ ਆ ਉਹ ਇਹਨਾਂ ਵਿਦੇਸ਼ਤਾ 2 ਦਿਨਾਂ ਦੇ ਵਿੱਚ ਛਾਲ ਮਾਰ ਗਏ। ਤੇ ਕਹਿਣ ਦਾ ਭਾਵ ਇਹੋ ਆ ਕਿ ਭੁਚਾਲ ਕਹਿ ਲਓ, ਜ਼ਲਜ਼ਲਾ ਕਹਿ ਲਓ, ਸੁਨਾਮੀ ਕਹਿ ਲਓ, ਸਭ ਕੁਛ ਸ਼ੁਰੂ ਹੋ ਚੁੱਕਾ ਵਾ। ਤੇ ਹੁਣ ਇਹਨਾਂ ਸਟੇਟਾਂ ਤੋਂ ਇਲਾਵਾ ਰਾਜਸਥਾਨ ਦੇ ਵਿੱਚੋਂ ਵੀ ਹਲਚਲ ਦੀ ਖਬਰ ਆ। ਉੱਥੇ ਖਬਰ ਇਉਂ ਆ ਕਿ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਇੱਕ ਮੀਟਿੰਗ ਸੱਦ ਲਈ ਆ। ਹੁਣ ਜਿਹੜੀ ਉਹ ਮੀਟਿੰਗ ਸੱਦੀ ਗਈ ਆ, ਨਾਂ ਤੇ ਦਿੱਤਾ ਗਿਆ ਕਿ ਅਸੀਂ ਜੀ ਮੰਥਨ ਕਰਨਾ, ਅਸੀਂ ਜੀ ਚਿੰਤਨ ਕਰਨਾ, ਪਰ ਚਿੰਤਨ ਨਹੀਂ, ਉਹ ਚਿੰਤਾ ਹੋ ਰਹੀ ਹੈ ਉਧਰ ਦੂਜੀ ਧਿਰ ਨੂੰ ਯਾਨੀ ਕਾਂਗਰਸ ਨੂੰ, ਕਿਉਂਕਿ ਉਹਨਾਂ ਦਾ ਸਮਰਥਨ ਹੈ ਇੱਧਰ। ਤੇ ਸਰਕਾਰ ਜਿਹੜੀ ਮੈਂ ਤੁਹਾਨੂੰ ਕਹੀ ਸੀ ਕਿ ਰਾਜਸਥਾਨ ਦੀ ਥੋੜੀ ਜਿਹੀ ਸੌਖੀ ਸਰਕਾਰ ਆ, ਪਰ ਔਖੀ ਹੋਣ ਲੱਗਿਆ ਉਹਨੂੰ ਬਹੁਤੀ ਦੇਰ ਨਹੀਂ ਲੱਗਣੀ। ਤਾਂ ਤੁਸੀਂ ਦੇਖ ਲਓ ਕਿ ਕਰਨਾਟਕ ਦਾ ਜ਼ਿਕਰ ਆਪਾਂ ਹੁਣ ਤੱਕ ਇਸ ਕਰਕੇ ਨਹੀਂ ਕੀਤਾ ਕਿਉਂਕਿ ਕਰਨਾਟਕ ਦੇ ਵਿੱਚ ਤੇ ਲੜਾਈ ਬੰਦ ਹੋਈ ਨਹੀਂ ਕਦੇ ਜੋੜ ਤੋੜ ਦੀ। ਤਾਂ ਸਾਰੀਆਂ ਸਟੇਟਾਂ ਜਿੱਥੇ ਗੈਰ ਭਾਜਪਾ ਸਰਕਾਰਾਂ ਚੱਲਦੀਆਂ ਸੀ ਉੱਥੇ ਧਰਤੀ ਕੰਬਣੀ ਸ਼ੁਰੂ ਹੋ ਗਈ ਆ। ਜੀ ਜੀ ਬਿਲਕੁਲ। 3 ਕਹਿੰਦੇ ਵਿਧਾਇਕ ਬੰਗਾਲ ਦੇ ਵਿੱਚ ਤੇ 16 ਕੌਂਸਲ ਵਾਲੇ ਜਿਹੜੇ ਆ ਉਹ ਭੱਜ ਗਏ ਨੇ ਉਧਰ, ਤੇ ਜੀ 3 ਵਿਧਾਇਕ ਵੀ। ਤੇ ਉਹਨਾਂ ਨੇ ਵੀ ਬੜਾ ਟੌਂਟ ਮਾਰਿਆ, ਕਹਿੰਦੇ 7 ਫੇਜ਼ਾਂ 'ਚ ਇਲੈਕਸ਼ਨ ਹੋਈ ਸੀ, ਹੁਣ 7 ਫੇਜ਼ਾਂ 'ਚ ਦੇਖਿਓ ਤ੍ਰਿਣਮੂਲ ਕਾਂਗਰਸ ਵਾਲੇ ਇੱਧਰ ਆਉਣਗੇ। ਸੋ ਇਹ ਉਹਨਾਂ ਨੇ ਸਭ ਤੋਂ ਪਹਿਲਾਂ ਔਖੇ ਥਾਂ ਤੇ ਹੱਥ ਪਾਇਆ ਆ, ਕਹਿੰਦੇ ਹੁਣ ਸਹੁੰ ਚੱਕ ਲਈਏ, ਬਾਕੀ ਥਾਂ ਦੇ ਉੱਤੇ ਫਿਰ ਹੌਲੀ ਹੌਲੀ ਆਪਾਂ ਕੰਮ ਕਰ ਹੀ ਲਵਾਂਗੇ। ਬਿਲਕੁਲ ਏਦਾਂ ਹੁੰਦਾ ਨਾ ਜਦੋਂ ਕੇਂਦਰ 'ਚ ਇਸ ਤਰ੍ਹਾਂ ਸੱਤਾ ਸਥਾਪਤੀ ਹੋ ਜਾਂਦੀ ਆ ਔਰ ਦੂਸਰੀਆਂ ਧਿਰਾਂ ਬੇਉਮੀਦਾਂ ਹੋ ਜਾਂਦੀਆਂ। ਤੇ ਤੀਜੀ ਗੱਲ ਇਹ ਆ ਕਿ ਜਿਹੜੇ ਚਾਸਕੂ ਹੁੰਦੇ ਆ ਇਹਨਾਂ ਚੀਜ਼ਾਂ ਦੇ ਕਿ ਚਲੋ ਮਲਾਈ ਚੱਟਾਂਗੇ, ਜੀਭ ਨੂੰ ਕੋਈ ਸਵਾਦ ਆਊਗਾ, ਰਸ ਆਊਗਾ, ਕੋਈ ਆਉਣ ਵਾਲੀਆਂ ਪੀੜ੍ਹੀਆਂ ਦਾ ਹੀਲਾ ਵਸੀਲਾ ਕਰ ਲਵਾਂਗੇ, ਉਹ ਫਿਰ ਇਸ ਤਰ੍ਹਾਂ ਨਿਕਲ ਜਾਂਦੇ ਆ। ਔਰ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਕਾਮਰੇਡ ਇਹੋ ਜਿਹੀ ਪੋਜੀਸ਼ਨ 'ਚ ਪਹੁੰਚ ਚੁੱਕੇ ਕਿ ਇਹਨਾਂ ਦੇ ਬੰਦੇ ਲਾਲ ਸਲਾਮ ਕਰਦੇ ਕਰਦੇ ਕੇਸਰੀਆ ਸਲਾਮ ਠੋਕਣ ਲੱਗ ਪਏ ਉੱਥੇ। ਸਹੀ ਗੱਲ ਜੀ, ਬਿਲਕੁਲ। ਉਹ ਵੀ ਜਿਹੜਾ ਆ ਕੱਲ ਉੱਥੇ ਦੇਖਣ ਨੂੰ ਮਿਲਿਆ ਹੀ ਆ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਗੁਰੂ ਨਾਨਕ ਦਰਬਾਰ ਢਾਉਣ ਮਗਰੋਂ ਪੰਜਾਬ ਵਿੱਚ ਹਲਚਲ ਹੋਈ। ਦੇਖੋ ਇਹ ਪਾਕਿਸਤਾਨ 'ਚੋਂ ਖਬਰ ਆਈ ਸੀਗੀ ਕਿ ਜੋ ਬੜੀ ਪੁਰਾਣੀ ਇਮਾਰਤ ਸੀਗੀ ਪਾਕਿਸਤਾਨ ਦੇ ਵਿੱਚ ਉਹ ਢਾਹ ਦਿੱਤੀ ਗਈ, ਗੁਰੂ ਨਾਨਕ ਦਰਬਾਰ ਜਿਹਨੂੰ ਕਿਹਾ ਗਿਆ। ਫਿਰ ਉਸ ਤੋਂ ਬਾਅਦ ਹੋਇਆ ਕਿ ਜੋ ਬੂਹੇ ਬਾਰੀਆਂ ਸੀ, ਕਿਉਂਕਿ ਜਾਰ ਦੀ ਲੱਕੜ ਸੀਗੀ, ਬੜੀ ਕੀਮਤੀ ਲੱਕੜ ਸੀਗੀ, ਤਾਂ ਉਹਦੇ ਨਾਲ ਜੋ ਬਣੇ ਸੀ ਬੂਹੇ ਬਾਰੀਆਂ ਇਸ ਇਮਾਰਤ ਦੇ, ਉਹ ਚੱਕ ਕੇ ਤੇ ਕੁਛ ਲੋਕਾਂ ਵੱਲੋਂ ਵੇਚ ਦਿੱਤੇ ਗਏ। ਸਾਰੀ ਇੱਟ ਜਿਹੜੀ ਲੱਗੀ ਸੀ ਇਸ ਇਮਾਰਤ ਨੂੰ, ਜੋ ਇਹ ਇਮਾਰਤ ਤਾਮੀਰ ਹੋਈ ਸੀਗੀ, ਉਹ ਨਾਨਕਸ਼ਾਹੀ ਇੱਟ, ਜਿਹੜੀ ਛੋਟੀ ਛੋਟੀ ਇੱਟ ਹੁੰਦੀ ਆ, ਕਿਤੇ ਕਿਤੇ ਆਪਣੇ ਪੰਜਾਬ ਦੇ ਇਲਾਕਿਆਂ 'ਚ ਵੀ ਵੇਖਣ ਨੂੰ ਮਿਲ ਜਾਂਦੀ ਆ। ਖਾਸ ਤੌਰ ਤੇ ਜਦੋਂ ਇੱਧਰ ਨੂੰ ਜਾਈਏ ਸਮਾਣੇ ਨੂੰ ਜਾਂ ਪਰਾਂ ਕੜਾਮ ਨੂੰ ਜਾਈਏ ਤਾਂ ਨਾਨਕਸ਼ਾਹੀ ਇੱਟਾਂ ਜਿਹੜੀਆਂ ਉਹ ਆਮ ਤੌਰ ਤੇ ਇੱਧਰ ਵੇਖਣ ਨੂੰ ਮਿਲ ਜਾਂਦੀਆਂ। ਤਾਂ ਇਹ ਸਾਰੀ ਇਮਾਰਤ ਜਿਹੜੀ ਸੀਗੀ ਉਹ ਇਹਨਾਂ ਇੱਟਾਂ ਦੇ ਨਾਲ ਹੀ ਤਿਆਰ ਹੋਈ ਸੀਗੀ। ਚੂਨਾ ਵਰਤਦੇ ਹੁੰਦੇ ਸੀਗੇ ਸ਼ਾਇਦ ਉਦੋਂ ਇਹਨਾਂ ਇਮਾਰਤਾਂ 'ਚ। 4 ਸਦੀਆਂ ਪੁਰਾਣੀ ਇਹ ਇਮਾਰਤ ਸੀਗੀ ਜਿਹੜੀ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਬਣੀ ਸੀ, ਜਿਹਨੂੰ ਪੈਲੇਸ ਆਫ ਗੁਰੂ ਨਾਨਕ ਵੀ ਕਿਹਾ ਜਾਂਦਾ ਸੀਗਾ। ਤੇ ਇੱਥੇ ਕਾਫੀ ਦੂਰੋਂ ਲੋਕ ਜਿਹੜੇ ਆ, ਵੈਸੇ ਤੇ ਟਾਵੇਂ ਜਾਂਦੇ ਸੀ, ਪਰ ਜਿਹਨਾਂ ਨੂੰ ਪਤਾ ਸੀਗਾ ਵਿਰਲੇ ਲੋਕ ਉੱਥੇ ਜਾ ਕੇ ਤੇ ਦਰਸ਼ਨ ਦੀਦਾਰ ਕਰਦੇ ਸੀਗੇ ਇਸ ਇਮਾਰਤ ਦੇ। ਪਰ ਇਸ ਇਮਾਰਤ ਤੇ ਜਿਹਨੂੰ ਕਿ ਵਕਫ ਬੋਰਡ ਦੀ ਇਹ ਪ੍ਰਾਪਰਟੀ ਦੱਸਿਆ ਜਾ ਰਿਹਾ ਵਾ, ਤਾਂ ਇਹਦੇ ਤੇ ਕੁਛ ਲੋਕਾਂ ਨੇ, ਜਿਹਦੇ ਚੋਂ ਇੱਕ ਦਾ ਨਾਂ ਰਾਂਝਾ ਦੱਸਿਆ ਜਾ ਰਿਹਾ, ਇੱਕ ਦਾ ਨਾਂ ਪੁੰਨੂ, ਨਾਂ ਵੀ ਬੜੇ ਇਹਨਾਂ ਨੇ ਜੀਗੋ ਖਰੀਦੇ ਰੱਖੇ ਆ, ਤਾਂ ਇਹਨਾਂ ਨੇ ਕਬਜ਼ਾ ਕੀਤਾ। ਉਸ ਤੋਂ ਬਾਅਦ ਫਿਰ ਦੱਸਦੇ ਆ ਕਿ ਇਸ ਇਮਾਰਤ ਦੀ ਛੱਤ ਗਿਰੀ ਗਈ ਤੇ ਉਸ ਤੋਂ ਬਾਅਦ ਜਿਹੜਾ ਕੀਮਤੀ ਸਾਜੋ ਸਮਾਨ ਸੀਗਾ ਉਹ ਇੱਕ ਠੇਕੇਦਾਰ ਨੂੰ ਵੇਚ ਦਿੱਤਾ ਗਿਆ। ਹਾਲਾਂਕਿ ਜਿਹੜੇ ਨਾਰੋਵਾਲ, ਮੇਰੇ ਖਿਆਲ ਦੇ ਨਾਲ ਕਰਤਾਰਪੁਰ ਵੀ ਨਾਰੋਵਾਲ ਦੇ ਵਿੱਚ ਹੀ ਪੈਂਦਾ, ਆਪਾਂ ਸੁਣਦੇ ਰਹੇ ਜੀ। ਜਿਹੜੇ ਉੱਥੋਂ ਦੇ ਡਿਪਟੀ ਕਮਿਸ਼ਨਰ ਆ ਵਾਹਿਦ ਅਸਗਰ,
ਉਹ ਕਹਿੰਦੇ ਆ ਜੀ ਕਿ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਤੇ ਦਰਜ ਹੈ ਨਹੀਂਗੇ, ਤੇ ਹਾਂ ਅਸੀਂ ਕੋਈ ਹੋਰ ਦੇਖਾਂਗੇ ਲਿਖਤ ਪੜਤ ਕਿ ਕੋਈ ਰਿਕਾਰਡ ਇਸ ਤਰ੍ਹਾਂ ਦਾ ਮਿਲ ਜਾਵੇ। ਤਾਂ ਉਹ ਕਹਿ ਰਹੇ ਆ ਕਿ ਮਾਲ ਵਿਭਾਗ ਦੇ ਵਿੱਚ ਇਹ ਇਮਾਰਤ ਜਿਹੜੀ ਆ ਉਹ ਰਿਕਾਰਡ ਦੇ ਵਿੱਚ ਦਰਜ ਹੈ ਨਹੀਂ। ਤਾਂ ਇਹ ਹੁਣ ਮਾਮਲਾ ਆਪਣੇ ਆਪ ਦੇ ਵਿੱਚ ਥੋੜਾ ਗੁੰਝਲਦਾਰ ਹੋ ਜਾਂਦਾ ਕਿ ਵਕਫ ਬੋਰਡ ਦੀ ਦੱਸੀ ਜਾ ਰਹੀ ਹੈ ਪ੍ਰਾਪਰਟੀ, ਪਰ ਦੂਸਰੇ ਪਾਸੇ ਜਿਹੜੇ ਅਫਸਰ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ। ਖੈਰ ਹੁਣ ਇੱਧਰ ਹਲਚਲ ਇਹ ਹੋਈ ਆ ਕਿ ਬੀਬਾ ਬਾਦਲ ਨੇ ਮੰਗ ਕੀਤੀ ਆ ਨਰਿੰਦਰ ਮੋਦੀ ਨੂੰ ਕਿ ਭਾਈ ਤੁਸੀਂ ਦਖਲ ਦਿਓ ਇਸ ਮਾਮਲੇ ਦੇ ਵਿੱਚ। ਤਾਂ ਦੇਖਦੇ ਆ ਕਿ ਕੋਈ ਦਖਲ ਦਿੰਦਾ ਜਾਂ ਨਹੀਂ ਦਿੰਦਾ, ਪਰ ਇੱਧਰ ਕਾਫੀ ਚਿੰਤਾ ਜਤਾਈ ਜਾ ਰਹੀ ਹੈ ਜਿਸ ਤਰੀਕੇ ਦੀ ਇਹ ਖਬਰ ਆ ਰਹੀ ਹੈ। ਉਦਾਂ ਇਹ ਤੇ ਕਹਿੰਦੇ ਆ ਕਿ ਉਧਰ ਦਖਲ ਦਿਓ ਜੀ, ਖਾਨ ਸਾਹਿਬ ਨੂੰ ਕਿਉਂ ਕਾਰਵਾਈ ਕਰਨਾ, ਪਰ ਇੱਧਰ ਦੇਖ ਲਓ ਜਿਹੜੀ ਡਿਊਟੀ ਢਾਈ ਸੀਗੀ ਉਹਦੇ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਥਾਣੇ ਜਾ ਕੇ ਕਾਰਵਾਈ ਕਰਾਂਗੇ। ਲੰਗੋਵਾਲ ਸਾਹਿਬ ਨੇ, ਲੰਗੋਵਾਲ ਹੁਣ ਇਹਨਾਂ ਦਾ ਇਹ ਨਾ ਕਹਿ ਦੇਣ ਕਿ ਲੰਗੋਵਾਲ ਅਲੱਗ ਚੱਲਦਾ, ਤਾਂ ਲੰਗੋਵਾਲ ਸਾਹਿਬ ਨੇ ਆਖਿਆ ਸੀਗਾ ਕਿ ਕਾਰਵਾਈ ਕਰਾਂਗੇ ਜਦੋਂ ਵੀ ਸਬ ਕਮੇਟੀ ਦੀ ਰਿਪੋਰਟ ਆ ਗਈ। ਸਬ ਕਮੇਟੀ ਰਿਪੋਰਟ ਦਾਖਲ ਕਰਕੇ ਉਦੋਂ ਬਾਅਦ ਪਤਾ ਨਹੀਂ ਕਿੰਨੀਆਂ ਰਿਪੋਰਟਾਂ ਹੋਰ ਲੱਭਣ ਚਲੇ ਗਈ ਹੋਣੀਆਂ, ਤੇ ਉਹ ਹਾਲੇ ਤੱਕ ਕਾਰਵਾਈ ਜਿਹੜੀ ਆ ਉੱਥੇ ਜਿਉਂ ਦੀ ਤਿਉਂ ਆ। ਹਾਲਾਂਕਿ ਬਾਅਦ ਦੇ ਵਿੱਚ ਉਸੇ ਸਾਹਿਬ ਦੇ ਨਾਲ ਲੰਗੋਵਾਲ ਨੇ ਇੱਕ ਨਿੱਘੇ ਜਿਹੇ ਮਾਹੌਲ ਦੇ ਵਿੱਚ ਪ੍ਰੇਮ ਪਿਆਰੀ ਮਿਲਣੀ ਵੀ ਕਰ ਰਹੀ ਸੀ। ਸੋ ਇਹਨਾਂ ਨੂੰ ਇੱਧਰ ਵੀ ਵੇਖਣਾ ਚਾਹੀਦਾ ਕਿ ਉਧਰ ਤੇ ਝੱਟ ਤੁਸੀਂ ਬੋਲ ਪੈਂਦੇ ਹੋ, ਬੋਲਣਾ ਵੀ ਚਾਹੀਦਾ, ਪਰ ਇੱਥੇ ਕੀ ਆ, ਇੱਥੇ ਟੋਡਰਮਲ ਦੀ ਹਵੇਲੀ ਤੁਹਾਡੇ ਕੋਲ ਸੀਗੀ, ਉਹ ਕਿੰਨੀ ਕੁ ਸੰਭਾਲ ਲਈ। ਸੋ ਇਹਨਾਂ ਨੂੰ ਇੱਧਰ ਵੀ ਵੇਖਣਾ ਚਾਹੀਦਾ, ਇੱਧਰ ਵੀ ਸੋਚਣਾ ਚਾਹੀਦਾ। ਗੱਲ ਹੈ ਨਾ, ਦੂਜੇ ਪਾਸੇ ਗੱਲ ਕਰਨੀ ਜਿਹੜੀ ਉਹ ਜ਼ਿਆਦਾ ਆਸਾਨ ਹੁੰਦੀ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਵੀ ਮੰਥਨ ਆ ਤੇ ਕਈ ਉਮੀਦਵਾਰ ਵੀ ਨਹੀਂ ਪਹੁੰਚੇ। ਅਕਾਲੀ ਦਲ ਨੇ ਵੀ ਮੰਥਨ ਸ਼ੁਰੂ ਕਰ ਦਿੱਤਾ। ਵੈਸੇ ਇਹ ਤੇ ਇਸ ਤਰ੍ਹਾਂ ਜਿਤਾ ਰਹੇ ਸੀਗੇ ਆਮ ਆਦਮੀ ਪਾਰਟੀ ਵਾਲੇ ਤੇ ਅਕਾਲੀ ਦਲ ਵਾਲੇ, ਇਸ ਤਰ੍ਹਾਂ ਜਿਤਾ ਰਹੇ ਸੀਗੇ ਕਿ ਜਿੱਦਾਂ ਇਹਨਾਂ ਨੇ ਕਲੀਨ ਸਵੀਪ ਹੀ ਕਰ ਦਿੱਤਾ ਹੋਵੇ ਦੋਵਾਂ ਨੇ। ਉਹਨਾਂ ਨੂੰ ਇੱਕ ਝੁੱਗੇ ਚੋਂ ਟਿਕਟ ਮਿਲੀ ਸੀ, ਇਹਨਾਂ ਨੂੰ ਸੀਟ ਮਿਲੀ ਸੀ, ਇਹਨਾਂ ਨੂੰ 2 ਮਿਲੀਆਂ ਸੀਗੀਆਂ, ਤੇ ਏਦਾਂ ਖੁਸ਼ੀਆਂ ਮਨਾ ਰਹੇ ਸੀ, ਏਦਾਂ ਖੀਵੇ ਹੋਏ ਫਿਰਦੇ ਸੀਗੇ ਕਿ ਜਿਸ ਤਰ੍ਹਾਂ ਬਹੁਤ ਵੱਡਾ ਮੈਦਾਨ ਮਾਰ ਲਿਆ ਹੋਵੇ। ਤੇ ਜੇ ਇੰਨੀ ਹੀ ਵੱਡੀ ਇਹ ਜਿੱਤ ਗਿਣਦੇ ਆ ਤਾਂ ਫਿਰ ਮੰਥਨ ਚਿੰਤਨ ਕਾਹਦਾ। ਖੈਰ ਇਹਨਾਂ ਨੇ ਕੋਰ ਕਮੇਟੀ ਦੀ ਅੱਜ ਮੀਟਿੰਗ ਸੱਦੀ ਸੀ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ, ਕਾਹਦੀ ਚਰਚਾ ਹੋਈ ਆ, ਹਾਲਾਂਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਰਾ ਖੁਫੀਆ ਕਾਰਜ ਹੀ ਹੁੰਦਾ। ਉਹਦੇ ਵੇਰਵੇ ਜਿਹੜੇ ਆ ਉਹ ਕੱਲ ਨੂੰ ਜਦੋਂ ਮੀਡੀਆ ਰਿਪੋਰਟਿੰਗ ਕਰੂਗੀ ਤਾਂ ਫਿਰ ਪਤਾ ਲੱਗੂਗਾ। ਥੋੜੇ ਬਹੁਤੇ ਹਵਾਲੇ, ਥੋੜੇ ਬਹੁਤੇ ਵੇਰਵੇ ਜਿਹੜੇ ਆ ਉਹ ਨਸ਼ਰ ਹੋ ਜਾਂਦੇ ਆ। ਤਾਂ ਅੱਜ ਦੀ ਇਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ, ਇਹਦਾ ਇੱਕ ਅਹਿਮ ਪੱਖ ਇਹ ਰਿਹਾ ਕਿ ਕੁਛ ਮੇਨ ਬੰਦੇ, ਕੁਛ ਮੁੱਖ ਚਿਹਰੇ ਜਿਹੜੇ ਆ ਉਹ ਗੈਰ ਹਾਜ਼ਰ ਪਾਏ ਗਏ। ਯਾਨੀ ਕਹਿਣ ਦਾ ਭਾਵ ਇਹ ਆ ਕਿ ਪਰਮਿੰਦਰ ਸਿੰਘ ਢੀਂਡਸਾ ਨਹੀਂ ਆਏ ਸੀਗੇ, ਬੀਬੀ ਜਗੀਰ ਕੌਰ ਜੀ ਨਹੀਂ ਆਏ, ਇਸ ਤੋਂ ਇਲਾਵਾ ਹੋਰ ਵੀ ਇੱਕਾ ਦੁੱਕਾ ਚਿਹਰੇ ਜਿਹੜੇ ਆ ਉਹ ਦੱਸੇ ਗਏ ਸੀਗੇ। ਬਾਅਦ ਦੇ ਵਿੱਚ ਸ਼ਾਮਲ ਹੋ ਗਏ, ਹੁਣ ਕੋਈ ਕੁਛ ਪੱਕਾ ਕਹਿ ਨਹੀਂ ਸਕਦਾ। ਤਾਂ ਖੈਰ ਚਿੰਤਨ ਮੰਥਨ ਉੱਤੇ ਕਾਹਦਾ ਹੁੰਦਾ ਇਹ ਆਪਾਂ ਨੂੰ ਵੀ ਪਤਾ ਹੀ ਆ ਕਿ ਹਾਂ ਭਾਈ ਸਾਡੇ ਉਮੀਦਵਾਰ ਕਿਉਂ ਹਾਰੇ। ਵੈਸੇ ਅਕਾਲੀ ਦਲ ਦਾ ਜਿੱਦਾਂ ਮਰਜ਼ੀ ਆਪਾਂ ਦੇਖ ਲਈਏ ਸਕੋਰ ਕਾਰਡ, ਪਰ ਅਕਾਲੀ ਦਲ ਇੱਕ ਉਲਟ ਫੇਰ ਕਰਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀਗਾ। ਮਸਲਨ ਜੇ ਜਲੰਧਰੋਂ ਜਿੱਤ ਜਾਂਦੇ ਤੇ ਸਕੋਰ ਇਹਨਾਂ ਨੇ ਦੇਖ ਲਓ ਕਿੱਦਾਂ ਦਾ ਪਲਟ ਦੇਣਾ ਸੀ ਕਾਂਗਰਸ ਦਾ, ਤੇ ਜੇ ਆਮ ਆਦਮੀ ਪਾਰਟੀ ਵਾਲੇ ਵੀ ਥੋੜਾ ਜਿਹਾ ਲਾ ਦਿੰਦੇ ਜ਼ੋਰ ਤੇ ਸਕੋਰ ਜਿਹੜਾ ਕੁਛ ਹੋਰ ਹੀ ਹੋਣਾ ਸੀਗਾ। ਖੈਰ ਯਾਨੀ ਕਹਿਣ ਦਾ ਭਾਵ ਹੈ ਕਿ ਜਲੰਧਰ ਬਿਲਕੁਲ ਇੱਕ ਕਲੋਜ਼ ਫਾਈਟ ਦੇ ਵਿੱਚ ਚਲੇ ਗਏ ਸੀਗੇ। ਪਰ ਇਹਨਾਂ ਲਈ ਚਿੰਤਾਜਨਕ ਗੱਲ ਇਹ ਆ ਕਿ ਸੰਗਰੂਰ ਤੇ ਲੁਧਿਆਣਾ ਇੱਥੇ ਇਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ 3 ਨੰਬਰ ਤੇ ਰਹੇ ਆ। ਉਹ ਇਹਨਾਂ ਲਈ ਚਿੰਤਾਜਨਕ ਗੱਲ ਆ। ਤਾਂ ਖੈਰ ਹੁਣ ਇਹਨਾਂ ਨੂੰ ਇਹ ਮੰਥਨ ਕਰਨਾ ਪਊਗਾ ਕਿ ਆਖਰ ਐਸਾ ਕਿਹੜਾ ਮੰਤਰ ਅਪਣਾਈਏ ਜਿਹਦੇ ਨਾਲ ਅਸੀਂ ਅੱਗੇ ਵੱਧ ਪਾਈਏ। ਇਹਦੇ ਤੇ ਦੇਖਦੇ ਆ ਕਿ ਕਿੰਨਾ ਕੁ ਮੱਥਾ ਖਪਾਈ ਹੁੰਦਾ, ਕਿਉਂਕਿ ਉੱਤੋਂ ਜ਼ਿਮਨੀ ਚੋਣਾਂ ਆ ਰਹੀਆਂ ਨੇ ਨਾ। ਜ਼ਿਮਨੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੋਊਗੀ ਉਹ ਤੇ ਚਲੋ ਬਾਅਦ ਦੀ ਗੱਲ ਆ। ਉਹਦੇ ਲਈ ਪਲੈਨਿੰਗ ਇਹ ਕਿਸ ਤਰ੍ਹਾਂ ਦੀ ਕਰਦੇ ਉਹ ਵੇਖਣਾ ਹੋਊਗਾ ਕਿ ਇਹਨਾਂ ਦੀ ਯੋਜਨਾਬੰਦੀ ਜਿਹੜੀ ਉਹ ਕਿਸ ਤਰ੍ਹਾਂ ਦੀ ਰਹਿੰਦੀ ਆ। ਉਸ ਤਰ੍ਹਾਂ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਹੁਣ ਵਾਹਵਾ ਮੱਥਾ ਖਪਾਈ ਕਰਨੀ ਪੈਣੀ ਆ। ਉਹਦਾ ਇੱਕ ਕਾਰਨ ਇਹ ਆ ਕਿ ਚਰਚੇ ਹੁਣ ਤੋਂ ਹੀ ਚੱਲਣ ਡਏ ਆ ਕਿ ਭਾਜਪਾ ਜਿਹੜੀ ਆ ਉਹ ਇੱਥੇ ਆਪਣਾ ਬੰਨ ਨੂੰ ਬੰਨਦੀ ਪਈ ਆ, ਔਰ 2022 ਚ ਉਹ ਕੱਲੀ ਆਪਣੇ ਦਮ ਤੇ ਇਲੈਕਸ਼ਨ ਲੜ ਸਕਦੀ ਹੈ ਜਾਂ ਕਿਸੇ ਨਾਲ ਅਲਾਇੰਸ ਆਪਣੇ ਪੱਧਰ ਤੇ ਕਰ ਸਕਦੀ ਹੈ। ਔਰ ਉਹਦੇ ਸੰਕੇਤ ਜਿਹੜੇ ਆ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਗੁੱਝੇ ਜਿਹੇ ਮਿਲਣੇ ਸ਼ੁਰੂ ਹੋ ਗਏ ਆ। ਜਿਸ ਤਰ੍ਹਾਂ ਹੀ ਇਲੈਕਸ਼ਨ ਦਾ ਨਤੀਜਾ ਆਇਆ ਉਦਾਂ ਹੀ ਨਾਲ ਹੀ ਕਮਲ ਸ਼ਰਮਾ ਦਾ ਇੱਕ ਬਿਆਨ ਆਇਆ ਸੀਗਾ ਜਿਹਦੇ ਵੱਲ ਬਹੁਤੀ ਤਵੱਜੋ ਤੇ ਨਹੀਂ ਹੋਈ, ਪਰ ਉਹ ਬਿਆਨ ਕੁਛ ਕਹਿਤਾ ਆਪਣੇ ਆਪ ਚ
ਤਾਂ ਉਹਦਾ ਬਿਆਨ ਕੀ ਸੀਗਾ ਕਮਲ ਸ਼ਰਮੇ ਦਾ, ਜਿਹੜਾ ਕਿਸੇ ਸਮੇਂ ਇਹਦਾ ਹੀ ਅਸਿਸਟੈਂਟ ਰਿਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਤਾਂ ਉਹ ਕਹਿੰਦਾ ਕਮਲ ਸ਼ਰਮਾ ਕਿ ਜਿਸ ਤਰ੍ਹਾਂ ਦਾ ਭਾਜਪਾ ਨੇ ਪਰਫਾਰਮ ਕੀਤਾ, ਯਾਨੀ 3 ਚੋਂ 2, ਤਾਂ ਇਹਦਾ ਮਤਲਬ ਹੈ ਕਿ ਭਾਜਪਾ ਦਾ ਮਜ਼ਬੂਤ ਆਧਾਰ ਆ। ਸੋ ਇਸ ਕਰਕੇ ਸਾਡੀ ਸੀਟਾਂ ਦੇ ਵਿੱਚ ਹਿੱਸੇਦਾਰੀ ਵਧਣੀ ਚਾਹੀਦੀ। ਤਾਂ ਇਹ ਨਤੀਜੇ ਤੋਂ ਅਗਲੇ ਦਿਨ ਸਟੇਟਮੈਂਟ ਆ ਗਈ ਸੀਗੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਕਿੰਨਾ ਦਬਾਅ ਆ ਕਿ ਜਾਂ ਤੇ ਤੁਸੀਂ ਆਪਣੇ ਆਪ ਨੂੰ ਬਿਹਤਰ ਕਰੋ ਜਾਂ ਫਿਰ ਤੁਸੀਂ ਵਿਰੋਧੀਆਂ ਲਈ ਹੀ ਨਹੀਂ ਮੈਦਾਨ ਖੁੱਲਾ ਛੱਡੋਗੇ, ਬਲਕਿ ਜਿਹੜੇ ਤੁਹਾਡੇ ਨਾਲ ਕਰਿੰਗੜੀ ਪਾ ਕੇ ਤੁਰੇ ਜਾਂਦੇ ਆ ਉਹ ਹੀ ਤੁਹਾਨੂੰ ਠਿੱਬੀ ਮਾਰ ਕੇ ਅੱਗੇ ਵੱਧ ਜਾਣਗੇ। ਜੀ 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 ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਜਿੰਮਾਂ ਵਿੱਚ ਸਟੀਰੋਇਡ ਦੇ ਮਾਮਲੇ 'ਚ ਹਾਈ ਕੋਰਟ ਹੋਇਆ ਸਖਤ। ਦੇਖੋ ਪੰਜਾਬ ਦੀਆਂ ਜਿੰਮਾਂ 'ਚ ਇੱਕ ਵੱਖਰਾ ਹੀ ਚਲਨ ਚੱਲਦਾ। ਜਿਹੜੇ ਲੋਕ ਐਕਸਰਸਾਈਜ਼ ਕਰਦੇ ਆ, ਜਿੰਮਾਂ ਇਸਤੇਮਾਲ ਕਰਦੇ, ਉਹਨਾਂ ਨੂੰ ਵੀ ਪਤਾ ਮਾਮਲਾ ਕੀ ਸੀਗਾ ਕਿ ਲੁਧਿਆਣੇ ਦਾ ਇੱਕ ਨਿਵਾਸੀ ਆ ਰਵੀ ਕੁਮਾਰ, ਉਹਦਾ ਮੁੰਡਾ ਬਿਮਾਰ ਹੋਇਆ, ਉਹਨੇ ਜਿਮ ਜੁਆਇਨ ਕੀਤੀ ਸੀ, ਗੱਭਰੂ ਮੁੰਡਾ ਸੀਗਾ, ਚੋਬਰ ਸੀਗਾ ਪੂਰਾ, ਤੇ ਉਹਨੇ ਜਿਮ ਜੁਆਇਨ ਕਰ ਲਈ। ਅਚਾਨਕ ਉਹ ਬਿਮਾਰ ਹੋਇਆ ਤੇ ਉਹਦੇ ਸਾਰੇ ਟੈਸਟ ਜਿਹੜੇ ਆ ਉਹ ਇੱਕ ਸਪੈਸ਼ਲਿਸਟ ਡਾਕਟਰ ਨੇ ਕੀਤੇ। ਤਾਂ ਉਹਨੇ ਆਖਿਆ ਕਿ ਇਹ ਬਹੁਤ ਜ਼ਿਆਦਾ ਅੰਦਰੋਂ ਨੁਕਸਾਨਿਆ ਗਿਆ, ਸਰੀਰਕ ਢਾਂਚਾ ਜਿਹੜਾ ਬਹੁਤ ਬੁਰੀ ਤਰ੍ਹਾਂ ਨੁਕਸਾਨ ਦਿੱਤਾ, ਕਿਉਂਕਿ ਇਹ ਸਟੀਰੋਇਡ ਲੈਂਦਾ ਰਿਹਾ, ਇੰਜੈਕਸ਼ਨ ਲੈਂਦਾ ਰਿਹਾ, ਔਰ ਇਸ ਤੋਂ ਇਲਾਵਾ ਜਿਹੜਾ ਟ੍ਰੇਨਰ ਸੀ ਉਹ ਇਹਨੂੰ ਡਰੱਗ ਵੀ ਦਿੰਦਾ ਰਿਹਾ। ਤਾਂ ਉਹ ਫਿਰ ਜਿਹੜਾ ਬਾਪ ਸੀਗਾ ਉਹ ਵਿਚਾਰਾ ਲਈਦਾ ਦਈਦਾ। ਹੁਣ ਦੇਖੋ ਆਪਦੀ ਔਲਾਦ ਦਾ ਬੜਾ ਦੁੱਖ ਹੁੰਦਾ, ਕੋਈ ਬੰਦਾ ਆਪਦੀ ਔਲਾਦ ਬਾਰੇ ਸੋਚਦਾ ਤਾਂ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਆਪਾਂ ਕਹਿ ਦਿੰਦੇ ਕਿ ਠੀਕ ਹੈ, ਹਰੇਕ ਬੰਦਾ ਆਪਣੀ ਔਲਾਦ ਪ੍ਰਤੀ ਸੋਚਦਾ ਹੀ ਆ। ਤਾਂ ਇਸ ਬਾਪ ਨੇ ਕੀ ਸੋਚਿਆ ਕਿ ਦੂਸਰੇ ਬੱਚੇ ਵੀ ਮਰ ਰਹੇ ਆ, ਤਾਂ ਇਹ ਭੱਜ ਕੇ ਫਿਰ ਹਾਈ ਕੋਰਟ ਦੀ ਸ਼ਰਨ 'ਚ ਚਲੇ ਗਿਆ ਕਿ ਮੇਰੇ ਬੇਟੇ ਦੇ ਨਾਲ ਤੇ ਭਾਈ ਆ ਕੁਛ ਵਾਪਰਿਆ, ਅਣਅਧਿਕਾਰਤ ਤਰੀਕੇ ਦੇ ਨਾਲ, ਬਿਲਕੁਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਹ ਸਭ ਕੁਛ ਹੈ ਜਿੰਮਾਂ ਦੇ ਵਿੱਚ ਜਿਹੜਾ ਚੱਲਦਾ ਪਿਆ। ਤਾਂ ਉਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਪੰਜਾਬ ਦੀਆਂ ਸਾਰੀਆਂ ਜਿੰਮਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ, ਆਰਡਰ ਦੇ ਦਿੱਤੇ ਆ, ਕਿਉਂਕਿ ਪਿਛਲੀ ਸੁਣਵਾਈ ਤੇ ਇਹਨਾਂ ਨੇ ਜਵਾਬ ਤਲਬੀ ਕੀਤੀ ਸੀ। ਉਸ ਤੋਂ ਬਾਅਦ ਹੁਣ ਤਾਜ਼ੇ ਹੁਕਮਾਂ ਦੇ ਵਿੱਚ ਇਹ ਆਖਿਆ ਗਿਆ ਕਿ ਜਿੰਮਾਂ ਦੇ ਵਿੱਚ ਜੋ ਕੁਛ ਇਸਤੇਮਾਲ ਕੀਤਾ ਜਾਂਦਾ ਸਟੀਰੋਇਡ ਜਾਂ ਹੋਰ ਕੁਛ ਸਪਲੀਮੈਂਟ ਵਗੈਰਾ, ਹੁਣ ਤੇ ਟੀਕੇ ਵੀ ਲਾਏ ਜਾਂਦੇ ਆ ਨਾ, ਸਿੱਧਾ ਉਹ ਕਹਿੰਦੇ ਆ ਕਿ ਡਾਇਰੈਕਟ ਡੋਜ਼ ਹੀ ਦਿੰਦੇ ਆ ਤੁਹਾਨੂੰ ਮਸਲਾਂ ਦੀ, ਮਤਲਬ ਕਿ ਟੀਕੇ 'ਚ ਪਾ ਕੇ ਦੇ ਦਿੰਦੇ ਆ ਤੁਹਾਨੂੰ, ਤੇ ਉਹ ਕਈ ਢਿੱਡ 'ਚ ਲਵਾਈ ਜਾਂਦੇ ਆ, ਕੋਈ ਕਿਤੇ ਲਵਾਈ ਜਾਂਦੇ, ਪਤਾ ਨਹੀਂ ਕਿੱਥੇ ਕਿੱਥੇ ਕਢਾਈ ਜਾਂਦੇ ਆ। ਤਾਂ ਉਹ ਜਿਹੜੀ ਚੀਜ਼ ਆ ਉਹ ਇੱਥੇ ਬਹੁਤ ਖਤਰਨਾਕ ਪ੍ਰਭਾਵ ਪਾਉਂਦੀ ਪਈ ਆ। ਵੈਸੇ ਤੇ ਸਾਰੀ ਦੁਨੀਆ 'ਚ ਵੀ ਇਸ ਤਰ੍ਹਾਂ ਦੇ ਕੇਸ ਤੁਹਾਨੂੰ ਮਿਲ ਜਾਣਗੇ, ਸਾਰੀ ਦੁਨੀਆ 'ਚੋਂ ਹੀ। ਕਈਆਂ ਨੇ ਤੇ ਬੇਵਕੂਫਾਂ ਨੇ ਆਪਣੀ ਬੀਅਰ ਚੱਕ ਕੇ ਤੇ ਉਹ ਵੀ ਲਾਈ ਹੋਈ ਆ ਮਸਲਾਂ ਦੇ ਵਿੱਚ, ਤੇ ਫਿਰ ਜਿਸ ਤਰ੍ਹਾਂ ਦੇ ਬਣਦੇ ਉਹ ਅਖਬਾਰਾਂ 'ਚ ਉਹਨਾਂ ਦੇ ਚਿਹਰੇ ਆਉਂਦੇ ਆ, ਜਵਾਕ ਵੇਖ ਕੇ ਅਖਬਾਰ ਪੜ੍ਹਨੀ ਛੱਡ ਦਿੰਦੇ ਆ। ਖੈਰ ਇਹ ਸਾਰੀ ਦੁਨੀਆ 'ਚ ਇਸ ਤਰ੍ਹਾਂ ਦੇ ਕੇਸ ਆਉਂਦੇ ਆ, ਪਰ ਪੰਜਾਬ ਦੇ ਵਿੱਚ ਇਹ ਟ੍ਰੈਂਡ ਜਿਹੜਾ ਜ਼ੋਰ ਫੜਦਾ ਪਿਆ, ਔਰ ਪੰਜਾਬ ਪਹਿਲਾਂ ਹੀ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਜੂਝਦਾ ਪਿਆ। ਸੋ ਇੱਕ ਨਵੀਂ ਦਿੱਕਤ ਆ, ਨਵੀਂ ਪਰੇਸ਼ਾਨੀ ਆ। ਹੁਣ ਦੇਖਦੇ ਆ ਕਿ ਜਾਂਚ ਪੜਤਾਲ ਕਰਵਾਉਂਦੇ ਆ ਜਾਂ ਨਹੀਂ ਕਰਵਾਉਂਦੇ, ਕਿਉਂਕਿ ਅੱਗੇ ਹਾਈ ਕੋਰਟ ਨੇ ਆਖਿਆ ਸੀਗਾ ਕਿ ਡੇਰਿਆਂ ਦੀ ਜਾਂਚ ਪੜਤਾਲ ਕਰੋ, ਤੇ ਉਹ ਜਾਂਚ ਪੜਤਾਲ ਤੇ ਹੋਈ ਨਹੀਂ। ਉਹਦੀ ਅਵੱਗਿਆ ਦੀ ਪਟੀਸ਼ਨ ਉੱਥੇ ਪਈ ਆ। ਉਹ ਕਹਿੰਦੇ ਆ ਕਿ ਇਹਨਾਂ ਨੇ ਤੁਹਾਡਾ ਹੁਕਮ ਨਹੀਂ ਮੰਨਿਆ, ਆਮ ਬੰਦੇ ਦੀ ਇਹ ਗੱਲ ਕਿੱਥੇ ਸੁਣਦੇ ਹੋਣੇ ਆ। ਦੇਖਦੇ ਆ ਕਿ ਇਸ ਹੁਕਮ ਤੇ ਕੋਈ ਫੁੱਲ ਚੜ੍ਹਦੇ ਜਾਂ ਇੱਥੇ ਵੀ ਅਦੂਲੀ ਵਾਲੀ ਇੱਕ ਹੋਰ ਪਟੀਸ਼ਨ ਪਾਉਣੀ ਪਊਗੀ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਜਸਪਾਲ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਹੁਣ ਸਾਹਮਣੇ ਆਈ ਆ। ਦੇਖੋ ਪੰਜਾਬੀ ਪਤਾ ਨਹੀਂ ਕੀ ਕਰਨ ਡਏ ਆ, ਮੇਰੀ ਤੇ ਸਮਝੋ ਪਰੇ ਦੀ ਗੱਲ ਆ ਹੁਣ ਇੱਕ ਵੀਡੀਓ ਧੜੱਲੇ ਨਾਲ ਵਾਇਰਲ ਹੋ ਗਈ, ਔਰ ਇੱਕ ਸਾਡੇ ਤੇ ਬੰਦੇ ਇਹੋ ਜਿਹੇ ਆ ਵਾਇਰਲ ਕਰਨ ਲੱਗਿਆ ਮਿੰਟ ਮਾਰਦੇ ਆ। ਉਹ ਤੁਸੀਂ ਪੋਸਟਾਂ ਵੇਖੀਆਂ ਹੋਣੀਆਂ, ਜਿੱਦਾਂ ਫਿਰੋਜ਼ਪੁਰ ਦੀ ਕਹਿੰਦੇ ਕੁੱਲ 11 ਲੱਖ ਵੋਟ ਆ ਤੇ ਇੰਨਾ ਹੋ ਗਿਆ ਜੀ, ਇਹਨੂੰ ਇੰਨਾ ਹੋ ਗਿਆ ਜੀ। ਤੇ ਜੇ ਤੁਸੀਂ ਮਾੜਾ ਜਿਹਾ ਗੂਗਲ ਤੇ ਚਲੇ ਜਾਓ, ਯਾਰ ਕਿੱਡੀ ਕੋਈ ਗੱਲ ਆ, ਫਿਰੋਜ਼ਪੁਰ ਭਰੋ, ਫਿਰੋਜ਼ਪੁਰ ਰਿਜ਼ਲਟ ਭਰੋ, ਤੁਹਾਡੇ ਸਾਹਮਣੇ ਸਾਰੇ ਡਿਟੇਲ ਆ ਜਾਣੀ ਆ। ਤਾਂ ਕੁੱਲ 16 ਲੱਖ ਵੋਟ ਆ ਉੱਥੇ। ਉਹ ਫਰਜ਼ੀ ਜਿਹੜੀ ਸੀਗੀ ਪੋਸਟ ਪਤਾ ਨਹੀਂ ਕਿੰਨੇ ਗਰੁੱਪਾਂ 'ਚ ਧੜਕ ਸੁੱਟੀ ਜਾਂਦੇ ਆ। ਫਿਰ ਆ ਗਿਆ ਕਿ ਭਾਜਪਾ ਦੇ 7 ਥਾਂ ਵੋਟ ਜਿਹੜੇ ਆ ਉਹ ਇੱਕੋ ਜਿਹੇ ਨਿਕਲੇ, 2,11,000 ਕਿੱਦਾਂ, ਜਦ ਕਿ ਉਹ ਵੀ ਬਿਲਕੁਲ ਝੂਠ ਹੈ। ਮੇਨਕਾ ਗਾਂਧੀ ਤੇ ਮਸਾ 15-20 ਹਜ਼ਾਰ ਨਾਲ ਹਾਰੀ ਆ, ਸੌਦੀ ਜਿੱਤੀ ਆ 15-20 ਹਜ਼ਾਰ ਨਾਲ ਸੁਲਤਾਨਪੁਰੋਂ, ਤੇ ਉਹਦਾ ਵੀ ਜ਼ਿਕਰ ਸੀਗਾ ਕਿ 2,11,000 ਦਾ ਮਾਤਰ। ਸੋ ਕਹਿਣ ਦਾ ਭਾਵ ਆ ਕਿ ਅਸੀਂ ਉਹ ਬਸ ਉਹ ਜਿਹੜੀ ਹੁੰਦੀ ਹੈ ਨਾ ਭੇਡ ਚਾਲ, ਉਹਦਾ ਸ਼ਿਕਾਰ ਹੋ ਜਾਂਦੇ ਆ ਕਈ ਵਾਰ। ਤਾਂ ਇਸ ਤਰ੍ਹਾਂ ਦੀ ਇੱਕ ਵੀਡੀਓ ਜਿਹੜੀ ਆ ਉਹ ਤੁਸੀਂ ਵੇਖੀ ਹੋਣੀ ਆ। ਜਸਪਾਲ ਮਾਮਲੇ ਦੇ ਵਿੱਚ
ਜਿਹਦੇ 'ਚ ਇੱਕ ਪਗੜੀਧਾਰੀ ਬੰਦੇ ਨੂੰ ਸਾਹਮਣੇ ਬਿਠਾ ਲਿਆ ਹੋਇਆ ਤੇ ਇੱਕ ਸ਼ਖਸ ਹੈ ਜਿਹੜਾ ਕਮੈਂਟਰੀ ਕਰਦਾ ਪਿਆ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਕਿ ਇਹ ਦੇਹ ਵਪਾਰ ਦੇ ਵਿੱਚ ਸ਼ਾਮਲ ਸੀਗਾ ਜਸਪਾਲ ਮੁੰਡਾ ਜਿਹੜਾ, ਇਹ ਬਲਾਤਕਾਰੀ ਸੀਗਾ। ਆ ਜਿਹੜਾ ਸਾਹਮਣੇ ਬੈਠਾ ਮੋਰੇ ਬੈਠਾ ਵਾ, ਇਹ ਮੈਨੂੰ ਮਾਰਨ ਆਇਆ ਸੀਗਾ, RSS ਦਾ ਬੰਦਾ, ਪਤਾ ਨਹੀਂ ਕਿਆ ਉਹ ਕਹਿ ਰਿਹਾ ਸੀਗਾ ਸ਼ਖਸ। ਤੇ ਹੁਣ ਉਹ ਜਿਹੜਾ ਬੰਦਾ ਸਾਹਮਣੇ ਬੈਠਾ ਉਹ ਰਾਮਾ ਦਾ ਨਿਕਲਿਆ, ਬਿਲਾਸਪੁਰ ਦੇ ਲਾਗੇ ਪਿੰਡ ਆ, ਉਹਦੇ ਘਰੇ ਗਏ ਜਥੇਬੰਦੀਆਂ ਵਾਲੇ, ਤਾਂ ਉਹ ਗਰੀਬ ਨੇ ਜਿਹੜੀ ਗਾਥਾ ਦੱਸੀ ਆ, ਉਹ ਕਹਿੰਦਾ ਆਹ ਦੇਖ ਲਓ ਮੈਂ ਤੇ ਆਹ ਹਥਿਆਰ ਲੈ ਕੇ ਗਿਆ ਸੀਗਾ, ਮੈਨੂੰ ਸੱਦਿਆ ਗਿਆ ਸੀਗਾ ਕਿਉਂਕਿ ਮੈਂ ਲੀਵਰ ਦਾ ਮਰੀਜ਼ ਆ, ਗਰੀਬ ਆਦਮੀ ਆ, ਤੇ ਇਹ ਕਹਿੰਦੇ ਸੀਗੇ ਕਿ ਸਾਡੇ ਪੇਜ ਤੇ ਇਸ ਤਰ੍ਹਾਂ ਬਾਹਰੋਂ ਇਮਦਾਦ ਆਉਂਦੀ ਰਹਿੰਦੀ ਆ, ਤੇ ਮੈਨੂੰ ਸੱਦਿਆ ਰਗਲਾ ਕੇ ਤੇ ਮੁੜ ਕੇ ਉੱਥੇ ਮੇਰੇ ਜਿਹੜੇ ਮੋਬਾਈਲ ਸੀਗੇ ਉਹ ਵੀ ਫੜ ਲਏ, ਜਿਹਦੇ 'ਚ ਜਸਪਾਲ ਦੀਆਂ ਕੁਛ ਫੋਟੋਆਂ ਸੀਗੀਆਂ ਤੇ ਕੁਛ ਮੇਰੀਆਂ ਜ਼ਿਆਦਤੀ ਤਸਵੀਰਾਂ ਵਗੈਰਾ ਸੀਗਾ, ਜਾਤੀ ਡਾਟਾ ਸੀਗਾ। ਤੇ ਕਹਿੰਦਾ ਉਸ ਤੋਂ ਬਾਅਦ ਫਿਰ ਉਹ ਸਭ ਕੁਛ ਹੈ ਜਿਹੜਾ ਇਹਨਾਂ ਨੇ ਚਲਾ ਦਿੱਤਾ, ਤੇ ਉਸ ਤੋਂ ਬਾਅਦ ਮੈਨੂੰ ਪੁਲਿਸ ਨੂੰ ਫੜਾ ਦਿੱਤਾ, ਫਿਰ ਕਟਵਾਇਆ ਵੀ, ਮੈਨੂੰ ਇੱਧਰ ਉੱਧਰ ਲਈ ਫਿਰਦੇ ਰਹੇ। ਬਾਅਦ ਦੇ ਵਿੱਚ ਪੰਚਾਇਤ ਗਈ, ਉਸ ਤੋਂ ਬਾਅਦ ਮੈਨੂੰ ਪੁਲਿਸ ਵਾਲੇ ਘਰੇ ਛੱਡ ਕੇ ਗਏ, ਤੇ ਉਹ ਅਸੀਂ ਉਸਦੀ ਪ੍ਰਵਰਤਾ ਜਿਹੜੀ ਆ ਉਹ ਸਾਰੇ ਉੱਥੋਂ ਦੇ ਪਿੰਡ ਦੇ ਕਰਦੇ ਵੀ ਪਏ ਆ। ਤਾਂ ਖੈਰ ਇਹ ਦੂਸਰੀ ਵੀਡੀਓ ਨਿਕਲ ਕੇ ਆਈ ਹੈ ਇਸ ਮਾਮਲੇ ਦੇ ਵਿੱਚ। ਹੁਣ ਦੇਖੋ ਪਹਿਲੂ ਤਾਂ ਇਹੋ ਹੀ ਨਿਕਲਦਾ ਨਾ ਕਿ ਜੇ ਤੁਸੀਂ ਲੜ ਨਹੀਂ ਸਕਦੇ, ਘੱਟੋ ਘੱਟ ਜਿਹੜੇ ਲੜਦੇ ਪਏ ਉਹਨਾਂ ਦੀਆਂ ਲੱਤਾਂ ਤੇ ਨਾ ਖਿੱਚੋ। ਹੁਣ ਜਿਹੜੀ ਇਹ ਦੂਸਰੀ ਵੀਡੀਓ ਜਿਹਦੇ ਚ ਖੁਦ ਉਹ ਸ਼ਖਸ ਆ ਕੇ ਕਹਿੰਦਾ ਕਿ ਮੈਂ ਭਾਈ ਨਾ ਕੋਈ RSS ਦਾ ਬੰਦਾ, ਮੈਂ ਤਾਂ ਲੀਵਰ ਦਾ ਮਰੀਜ਼ ਹਾਂ, ਡਾਕੂਮੈਂਟ ਦਿਖਾਉਂਦਾ ਕਿ ਆ ਦੇਖੋ PGI ਦਾ ਮੈਂ ਮਰੀਜ਼ ਆ ਤੇ ਮੈਨੂੰ ਦਵਾਈ ਦੀ ਜ਼ਰੂਰਤ ਆ, ਮੇਰਾ ਘਰ ਆ, ਦੇਖ ਲਓ ਮੈਂ ਕੀ ਕਰਨ ਜੋਗਾ। ਠੀਕ ਹੈ, ਕਹਿੰਦਾ ਮੈਂ ਜਸਪਾਲ ਦੇ ਨਾਲ ਫੇਸਬੁੱਕ ਤੇ ਜੁੜਿਆ ਸੀ, ਉਸ ਤੋਂ ਬਾਅਦ ਚਲੋ ਸਾਡੇ ਫੋਨ ਨੰਬਰ ਐਕਸਚੇਂਜ ਹੋਏ, ਉਸ ਤੋਂ ਬਾਅਦ 1-2 ਦਫਾ ਮਿਲੇ ਆ, ਉਸ ਤੋਂ ਇਲਾਵਾ ਸਾਡੀ ਕੋਈ ਗੱਲਬਾਤ ਤੇ ਨਾ ਹੀ ਜਸਪਾਲ ਬਾਰੇ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਵੇਖੀ ਆ। ਸੋ ਇਹੋ ਜਿਹਾ ਕੁਛ ਇੱਥੇ ਚੱਲਦਾ ਪਿਆ। ਹੁਣ ਦੇਖੋ ਗਾਂ ਅਗਲੀ ਵੀਡੀਓ ਕਿਹੜੀ ਆਊਗੀ, ਪਰ ਜਿਹੜੀ ਉਹ ਵੀਡੀਓ ਅੱਗੇ ਆਈ ਆ, ਜੇ ਉਹ ਇਹਦੇ ਦੱਸਣ ਮੁਤਾਬਕ, ਜਿਹਦਾ ਨਾਮ ਸ਼ਾਇਦ ਹੈਪੀ ਤਾਰਾ ਹੈ, ਇਸ ਸ਼ਖਸ ਦੇ ਦੱਸਣ ਮੁਤਾਬਕ ਜੇ ਉਹ ਗਲਤ ਆ ਤਾਂ ਕਿਸ ਮੰਤਵ ਲਈ ਬਣਾਈ ਗਈ ਹੈ, ਸੋਚਣ ਵਾਲੀ ਗੱਲ ਆ। ਕੀ ਸੰਘਰਸ਼ ਨੂੰ ਤਾਰੋਪੇਡੋ ਕਰਨ ਵਾਸਤੇ, ਪੁਲਿਸ ਨੂੰ ਰਹਿਤ ਦੇਣ ਵਾਸਤੇ? ਜੇ ਇਸ ਤਰ੍ਹਾਂ ਜੇ ਸੱਚਾਈ ਆ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਸਮਾਜ ਵਾਸਤੇ ਬਹੁਤ ਗਲਤ ਗੱਲ ਆ। ਬਾਕੀ ਸਿਰੇ ਦੀ ਗੱਲ ਇਹੋ ਹੀ ਆ ਕਿ ਚਾਹੇ ਕੋਈ ਕ੍ਰਿਮੀਨਲ ਹੋਵੇ, ਚਾਹੇ ਕੋਈ ਸਾਧ ਹੋਵੇ, ਜਦੋਂ ਪੁਲਿਸ ਦੀ ਕਸਟਡੀ 'ਚ ਚਲੇ ਗਿਆ, ਪੁਲਿਸ ਦਾ ਕੰਮ ਹੈ ਉਹਦੇ ਜਾਨ ਦੀ ਹਿਫਾਜ਼ਤ ਕਰਨੀ, ਨਾ ਕਿ ਉਹਨੂੰ ਮਰੇ ਨੂੰ ਜਾਂ ਉਹਨੂੰ ਮਾਰ ਕੇ ਖੁਰਦ-ਬੁਰਦ ਕਰ ਦੇਣਾ। ਸੋ ਕਹਿਣ ਦਾ ਭਾਵ ਇਹ ਆ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਮੌਤ ਦਾ ਮਾਮਲਾ ਹੈ। ਦੂਸਰੀਆਂ ਗੱਲਾਂ ਜੇ ਹੈ ਤਾਂ ਭਾਈ ਤੁਸੀਂ ਸਾਰੇ ਸਬੂਤ ਹੱਥ ਲੈ ਕੇ ਪਹਿਲਾਂ ਪੁਲਿਸ ਕੋਲ ਕਿਉਂ ਨਹੀਂ ਗਏ, ਜਾਂ ਹੁਣ ਤੁਸੀਂ ਪੁਲਿਸ ਦੇ ਕੋਲ ਕਿਉਂ ਨਹੀਂ ਆ ਰਹੇ? ਬਹੁਤ ਵੱਡਾ ਪ੍ਰਸ਼ਨ ਹੈ। ਪਰ ਜੋ ਵੀ ਆ ਇਸ ਟਾਈਮ ਇਸ ਮਾਮਲੇ ਦੀ ਸਭ ਤੋਂ ਵੱਡੀ ਅਪਡੇਟ ਤੇ ਇਹੋ ਹੀ ਆ ਕਿ 29 ਨੂੰ ਇੱਕ ਕਾਫੀ ਵੱਡਾ ਇੱਥੇ ਇਕੱਠ ਸੱਦਿਆ ਜਾ ਰਿਹਾ ਫਰੀਦਕੋਟ ਦੇ ਵਿੱਚ, ਕਿਉਂਕਿ ਲਾਸ਼ ਹੁਣ ਤੱਕ ਲੱਭੀ ਨਹੀਂ। ਤੇ ਦੂਸਰਾ ਇਹ ਆ ਕਿ ਇਸ ਤਰ੍ਹਾਂ ਦੇ ਪ੍ਰੋਪੇਗੈਂਡੇ ਵੀ ਬਰੋਬਰ ਚੱਲਦੇ ਪਏ ਨੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਹੁਣ ਤੇਲ ਵਿੱਚ ਕਰੇਗੀ ਸਰਫਾ। ਹਾਂਜੀ, ਤੇਲ ਵਿੱਚ ਸਰਫਾ ਕਰਨਾ ਹੀ ਪੈਣਾ ਇਹਨਾਂ ਨੂੰ, ਕਿਉਂਕਿ ਤੇਲ ਧੂੰਆਂ ਬੜਾ ਕਢਾਉਂਦਾ ਹੈ ਨਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੇ ਆ ਕਿ ਇੱਕ ਤਜਵੀਜ਼ ਜਿਹੜੀ ਇਹ ਲਿਆ ਰਹੇ ਆ ਉਹ ਅਮਲ 'ਚ ਆ ਜੂਗੀ। ਪੰਜਾਬੀ ਟ੍ਰਿਬਿਊਨ ਨੇ ਖਬਰ ਵੀ ਲਾਈ, ਉਹਨਾਂ ਨੇ ਦਾਅਵਾ ਕੀਤਾ ਕਿ ਉਸ ਤਜਵੀਜ਼ ਦੀ ਕਾਪੀ ਸਾਨੂੰ ਜਿਹੜੀ ਆ ਪ੍ਰਾਪਤ ਹੋ ਗਈ ਆ। ਤਾਂ ਇਹਦੇ ਵਿੱਚ ਕੀ ਆ ਕਿ ਜਿਹੜੇ ਵਿਧਾਇਕ ਆ ਔਰ ਜਿਹੜੇ ਮੈਂਬਰ ਪਾਰਲੀਮੈਂਟ ਆ, ਜੋ ਇਹਨਾਂ ਨੂੰ ਪਹਿਲਾਂ ਪ੍ਰਤੀ ਮਹੀਨਾ 500 ਲੀਟਰ ਡੀਜ਼ਲ ਮਿਲਦਾ, ਉਹਦੇ ਤੇ ਕਹਿੰਦੇ ਆ ਕਿ ਕੱਟ ਲਾਇਆ ਗਿਆ। ਨਵੀਂ ਤਜਵੀਜ਼ ਦੇ ਵਿੱਚ ਜਿਹੜੀ ਕੈਟਾਗਰੀ 1 ਹੈ, ਉਹਦੇ ਵਿੱਚ ਵਹੀਕਲਾਂ ਲਈ ਜਿਹੜਾ ਅੱਗੇ ਮੁਕਰਰ 500 ਲੀਟਰ ਤੇਲ ਆ ਉਹ ਘਟਾ ਕੇ ਹੁਣ 400 ਲੀਟਰ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਜਿਹੜਾ ਕੈਟਾਗਰੀ 2 ਦਾ ਵਹੀਕਲ ਆ, ਉਹਦੇ ਵਾਸਤੇ 265 ਲੀਟਰ ਪ੍ਰਤੀ ਮਹੀਨਾ ਡੀਜ਼ਲ ਜਿਹੜਾ ਮੁਕਰਰ ਕੀਤਾ ਜਾਊਗਾ। ਸੋ ਇਹ ਕਟੌਤੀ ਕੀਤੀ ਜਾ ਰਹੀ ਹੈ। ਕਟੌਤੀ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਮਾਲੀਆ ਉਹ ਦਿਨੋਂ ਦਿਨ ਡਿੱਗਦਾ ਪਿਆ। ਆਮਦਨੀ 98 ਖਰਚ ਰੁਪਈਆ ਫਿਲਮ ਆਈ ਸੀਗੀ ਨਾ, ਉਹ ਆ ਰਿਹਾ ਇਹਨਾਂ ਦਾ ਕਿ ਆਮਦਨ ਜਿਹੜੀ ਆ ਉਹ ਡਿੱਗਦੀ ਪਈ ਆ, ਖਰਚੇ ਜਿਹੜੇ ਵੱਧਦੇ ਪਏ ਆ, ਵਿਆਜ ਦੇ ਵਿੱਚ ਬਹੁਤ ਸਾਰਾ ਇਹਨਾਂ ਦਾ ਮਾਲੀਆ ਜਿਹੜਾ ਉਹ ਚਲੇ ਜਾਂਦਾ। ਤੋ ਠਨ ਗੋਪਾਲ ਵਾਲੀ ਹਾਲਤ ਆ, ਖਾਕੀ ਨੰਗਾ ਵਾਲੀ ਹਾਲਤ ਆ, ਖਜ਼ਾਨਾ ਖਾਲੀ ਆ, ਖਜ਼ਾਨਾ ਜਿਹੜਾ ਬਿਲਕੁਲ ਵੀ ਖਾਲੀ ਹੋ ਜਾਂਦਾ ਲੋਕਾਂ ਵਾਲੀ। ਤਾਂ ਆਪਣੀਆਂ ਤਨਖਾਹ ਦਾ ਪੂਰਾ ਬੰਦੋਬਸਤ ਚੱਲਦਾ। ਖੈਰ ਇਹ ਜੋ ਚੱਲਦਾ ਪਿਆ ਠੀਕ ਹੈ, ਵੈਸੇ ਇਸ ਤਰ੍ਹਾਂ ਦੀਆਂ ਕੁਵਿਧਾਂ ਕਰਨੀਆਂ ਚਾਹੀਦੀਆਂ। ਕਿਉਂਕਿ ਤੁਸੀਂ ਦੇਖੋ ਇਹ ਜਿਹੜਾ ਇਹਨਾਂ ਨੇ ਡੀਜ਼ਲ ਬੰਨਿਆ ਹੋਇਆ ਇਹ 1998 ਦਾ ਬੰਦਾ ਹੋਇਆ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ। ਟ੍ਰਿਬਿਊਨ ਦੀ ਰਿਪੋਰਟ ਜੇ ਤੁਸੀਂ ਪੜ੍ਹੋਗੇ ਉਹਨਾਂ ਵਿੱਚ ਹਵਾਲਾ ਵੀ ਦਿੱਤਾ ਕਿ ਜੋ ਇਹ ਬਾਣ ਇਹਨਾਂ ਨੇ ਬੰਨੀ ਸੀਗੀ ਉਹ 1998 ਦੀ ਬੰਨੀ ਹੋਈ ਆ।
ਤੇ 98 ਤੋਂ ਬਾਅਦ ਰਾਜ ਕਰਨਵੀਰ ਸਿੰਘ ਜੀ, ਜੇ ਤੁਸੀਂ ਅੱਜ ਦੀ ਤਾਰੀਖ ਦੇ ਵਿੱਚ ਵੇਖੋਗੇ ਤਾਂ ਕਾਰਾਂ ਦਾ ਕਿੰਨਾ ਸਖਤ ਕੰਪੀਟੀਸ਼ਨ ਆ। ਕੰਪਨੀਆਂ ਜਿਹੜੀਆਂ ਉਹ ਮਾਈਲੇਜ ਵਧਾ ਕੇ ਇੱਕ ਦੂਜੇ ਨਾਲ ਦੇ ਰਹੀਆਂ, ਔਰ ਡੀਜ਼ਲ ਗੱਡੀਆਂ ਤੇ ਖਾਸ ਤੌਰ ਤੇ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਦੀਆਂ ਆ ਗਈਆਂ। ਤਾਂ ਉਹ ਵਾਹਨ ਜਿਹੜੀ ਆ ਉਹ 98 ਤੋਂ ਹੀ ਵੱਜੀ ਆ ਰਹੀ ਆ। ਤਾਂ ਕਹਿਣ ਦਾ ਭਾਵੇਂ ਤੇ ਬਹੁਤ ਪਹਿਲਾਂ ਇਹਨਾਂ ਨੂੰ ਕਰ ਲੈਣਾ ਚਾਹੀਦਾ ਸੀ। ਔਰ ਪੰਜਾਬ ਦੇ ਵਿੱਚ ਤੇ ਹਾਲ ਇਸ ਤਰ੍ਹਾਂ ਦੇ ਆ ਕਿ ਜੇ ਇਹਨਾਂ ਦੀ ਲੌਗ ਬੁੱਕ ਦੀ ਤੁਹਾਨੂੰ ਕਿਤੇ RTI ਮਿਲ ਜਾਵੇ ਕਿਸੇ ਸੱਜਣ ਨੂੰ ਜਿਹੜਾ ਪੰਜਾਬ 'ਚ ਰਹਿੰਦਾ, ਤੁਸੀਂ ਦੇਖ ਲਿਓ ਕੀ ਕਰਦੇ ਆ। ਇੱਕ ਵਾਰੀ ਪਿਛਲੀ ਸਰਕਾਰ ਦੇ ਇੱਕ ਮੰਤਰੀ ਦੀ ਲੌਗ ਬੁੱਕ ਦੀ RTI ਮਿਲ ਗਈ ਸੀਗੀ, ਆਮ ਆਦਮੀ ਪਾਰਟੀ ਵਾਲੇ ਲੈ ਲਈ ਸੀ ਜੀ। ਤੇ ਉਹਦੇ ਵਿੱਚ ਬੜਾ ਦਿਲਚਸਪ ਇੱਕ ਰੂਟ ਵੇਖਣ ਨੂੰ ਮਿਲਿਆ ਸੀ। ਉਹ ਜਨਾਬ ਕਹਿੰਦੇ ਕਿ ਚੰਡੀਗੜ੍ਹ ਤੋਂ ਖਰੜ ਚੱਲੇ ਆ, ਤੇ ਚੰਡੀਗੜ੍ਹ ਤੋਂ ਖਰੜ ਉਹ ਪਤਾ ਕਿੱਦਾਂ ਪਹੁੰਚੇ ਕਿ ਪਹਿਲਾਂ ਜੀ ਅਸੀਂ ਆਨੰਦਪੁਰ ਚਲੇ ਗਏ, ਫਿਰ ਪਹਿਲਾਂ ਨਾਢਾ ਸਾਹਿਬ ਚਲੇ ਗਏ, ਆਨੰਦਪੁਰ ਚਲੇ ਗਏ, ਫਿਰ ਤੋਂ ਹੇਠਾਂ ਨੂੰ ਆ ਗਏ ਤੇ ਖਰੜ ਜਾਨੀ 150-200 ਕਿਲੋਮੀਟਰ ਦਾ ਬੜਾ ਫਰਕ ਹੈ। ਜਦ ਕਿ ਖਰੜ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਤੋਂ ਕਿੰਨੇ ਕੁ ਕਿਲੋਮੀਟਰ ਆ। ਸੋ ਇਸ ਤਰ੍ਹਾਂ ਵੀ ਚੱਲ ਜਾਂਦੀਆਂ ਲੌਗ ਬੁੱਕਾਂ। ਕਹਿਣ ਦਾ ਭਾਵ ਇਹ ਆ ਕਿ ਤੇਲ ਦਾ ਸਰਫਾ ਹੀ ਨਹੀਂ, ਜੋ ਆਹ ਕਾਲਾ ਮਾਲਾ ਹੁੰਦਾ ਇਹਨਾਂ ਚੀਜ਼ਾਂ ਨੂੰ ਵੀ ਰੋਕਣ ਦਾ ਯਤਨ ਕਰਨਾ ਚਾਹੀਦਾ। ਜੀ ਜੀ, ਇਹਨਾਂ ਨੂੰ ਅਮਰੀਕਾ ਵਾਲੇ ਟਰੱਕਿੰਗ ਇੰਡਸਟਰੀ ਤੋਂ ਥੋੜਾ ਸਬਕ ਲੈਣਾ ਚਾਹੀਦਾ। ਇਹਨਾਂ ਨੂੰ ਵੀ ELD ਉਹਨਾਂ ਦੇ ਲਾਉਣੀਆਂ ਚਾਹੀਦੀਆਂ। ਬਿਲਕੁਲ ਬਿਲਕੁਲ, ਇਹ ਕੁਛ ਨਾ ਉੱਦਾਂ ਦਾ ਲੱਗਣ, ਵੀ ਸਾਰਾ ਨਕਸ਼ਾ ਵੀ ਤਾਂ ਪਤਾ ਲੱਗਦਾ ਰਹੇ ਕਿੱਧਰ ਗਏ ਤੇ ਕਿੰਨਾ ਐਕਚੁਅਲ ਦੇ ਵਿੱਚ ਚਲਾਈ ਗਈ ਆ। ਨਹੀਂ ਤਾਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਰੂਟ ਹੀ ਨਵੇਂ ਲੱਭ ਜਾਂਦੇ ਨੇ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਦਾ ਫੈਸਲਾ ਜਾਣ ਤੇ ਭਾਰੀ ਪਰੇਸ਼ਾਨ ਅਧਿਆਪਕ ਨੇ ਕੀਤੀ ਖੁਦਕੁਸ਼ੀ। ਅਧਿਆਪਕ ਵੀ ਇਹ ਅਧਿਆਪਕਾ ਹੈ ਤੇ ਇਹ ਅਧਿਆਪਕਾ ਜਿਹੜੀ ਉਹ ਮਨਪ੍ਰੀਤ ਕੌਰ ਆ ਜੀ। ਦੱਸਦੇ ਆ ਕਿ ਇਹ ਜਿਹੜੀ ਔਰਤ ਸੀਗੀ ਮਨਪ੍ਰੀਤ ਕੌਰ, ਇਹ ਐਲੀਮੈਂਟਰੀ ਸਕੂਲ ਦੇ ਵਿੱਚ ETT ਅਧਿਆਪਕਾ ਸੀਗੀ। ਤਰੋੜਾ ਪਿੰਡ ਦੀ ਰਹਿਣ ਵਾਲੀ ਸੀਗੀ। ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤੇ ਜੀਵਨ ਲੀਲਾ ਜਿਹੜੀ ਆ ਉਹ ਖਤਮ ਕਰ ਲਈ ਆ। ਇਹ ਘਰ ਦੇ ਹੁਣ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਉਹ ਜਿਹੜੀ ਤਨਖਾਹ ਘਟਾਈ ਸੀਗੀ, ਇੱਕ ਬਹੁਤ ਵੱਡਾ ਪ੍ਰੋਟੈਸਟ ਚੱਲਿਆ ਸੀਗਾ ਉਹਦੇ ਵਿਰੋਧ ਦੇ ਵਿੱਚ ਕਿ ਤਨਖਾਹ ਜਿਹੜੀ ਸੀਗੀ ਉਹ 15,000 ਰੁਪਇਆ ਕਰ ਦਿੱਤੀ ਗਈ ਸੀਗੀ। ਤੇ ਕਹਿੰਦੇ ਕਿ ਇਹਨਾਂ ਦੇ ਘਰ ਦਾ ਖਰਚਾ ਜਿਹੜਾ ਉਹ ਚੱਲਣਾ ਮੁਸ਼ਕਿਲ ਹੋ ਗਿਆ ਸੀ, ਬਾ ਮੁਸ਼ਕਿਲ ਚੱਲਦਾ ਪਿਆ ਸੀਗਾ। ਬੱਚਿਆਂ ਦੀਆਂ ਫੀਸਾਂ, ਹੋਰ ਖਰਚੇ ਤੁਹਾਨੂੰ ਪਤਾ ਹੀ ਆ ਕਬੀਲਦਾਰੀ ਦੇ ਜਿਸ ਤਰ੍ਹਾਂ ਹੁੰਦੇ ਆ। ਤਾਂ ਕਹਿੰਦੇ ਕਿ ਉਹ ਖਰਚੇ ਜਿਹੜੇ ਆ ਉਹ ਭਾਰੀ ਪੈ ਰਹੇ ਸੀ। ਗਰਜ਼ਾਂ ਜਾਨੀ ਆਮਦਨ ਤੇ ਇਨਕਮ ਤੇ ਬਹੁਤ ਜ਼ਿਆਦਾ ਹੈਵੀ ਹੋ ਗਈਆਂ ਸੀਗੀਆਂ। ਤਾਂ ਦਬਾਅ ਦੇ ਚੱਲਦਿਆਂ ਹੀ ਇਸ ਬੀਬੀ ਨੇ ਖੁਦਕੁਸ਼ੀ ਕੀਤੀ ਹੈ। ਤੇ ਜੇ ਏਦਾਂ ਹੀ ਸੱਚ ਆ ਜਿੱਦਾਂ ਦੱਸਿਆ ਗਿਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਬੜਾ ਸੋਚਣ ਵਿਚਾਰਨ ਦਾ ਵਿਸ਼ਾ ਹੈ। ਔਰ ਅਸੀਂ ਵੀ ਉਦੋਂ ਇਹੀਓ ਗੱਲ ਕਹਿੰਦੇ ਹਾਂ ਕਿ ਦੇਖੋ ਜਿਹਦੀ 41-42 ਹਜ਼ਾਰ ਤਨਖਾਹ ਆ ਅੱਜ ਦੀ ਤਾਰੀਖ ਦੇ ਵਿੱਚ, ਤੁਸੀਂ ਉਹਨੂੰ ਰੈਗੂਲਰ ਕਰਕੇ ਜੇ 15,000 ਤੇ ਲਿਆਉਣੇ ਹੋ ਤਾਂ ਉਹਨੇ ਜੋ 40-41-42 ਹਜ਼ਾਰ ਦੇ ਵਿੱਚ ਆਪਣੀਆਂ ਲੋੜਾਂ ਨੂੰ ਵੰਡਿਆ ਹੋਇਆ, ਯਾਨੀ ਕੋਈ ਚੀਜ਼ਾਂ ਕਿਸ਼ਤਾਂ ਤੇ ਲਈਆਂ ਜਾਂ ਘਰ ਦੀਆਂ ਕਿਸ਼ਤਾਂ ਜਿਹੜੀਆਂ ਉਹ ਵਧੀਆਂ, ਤਾਂ ਕੀ ਉਹਨਾਂ 'ਚ ਕਟੌਤੀ ਹੋਊਗੀ? ਉਹਦੀਆਂ ਲੋੜਾਂ ਤੇ ਉਹ ਬਹੁਤ ਜ਼ਿਆਦਾ ਨੇ ਉਸ ਹਿਸਾਬ ਨਾਲ ਨੇ। ਤੇ ਲੋੜਾਂ ਦੇ ਮੁਤਾਬਕ ਤੇ ਤੁਹਾਨੂੰ ਪਤਾ ਕਿ ਇਨਕਮ ਜਿਹੜੀ ਆ ਉਹ ਦਿਨੋਂ ਦਿਨ ਵਧਣੀ ਚਾਹੀਦੀ ਆ। ਤੇ ਯਕਦਮ 2 ਗੁਣਾ ਤੁਹਾਡੀ ਜਿਹੜੀ ਆ ਉਹ ਇਨਕਮ ਘਟ ਜਾਂਦੀ ਹੈ ਤੇ ਤੁਸੀਂ ਜਾਓਗੇ ਕਿੱਧਰ? ਕਹਿਣ ਦਾ ਭਾਵ ਇਹ ਆ। ਇਹ ਸਾਰੀਆਂ ਚੀਜ਼ਾਂ ਤੋਂ ਵਿਚਾਰਨ ਦਾ ਵਿਸ਼ਾ ਸੀਗਾ। ਪਰ ਉਦੋਂ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਕਿਸ ਤਰ੍ਹਾਂ ਸੋਚ ਲੈਂਦੀ ਆ, ਕਿਸ ਤਰ੍ਹਾਂ ਕਰ ਲੈਂਦੀ ਆ, ਕਿਸ ਤਰ੍ਹਾਂ ਸੰਘਰਸ਼ਾਂ ਨੂੰ ਤਾਰੋ ਪੀਡੋ ਕਰ ਦਿੰਦੀ ਆ, ਦਫੇੜ ਕਰ ਦਿੰਦੀ ਆ। ਉਦੋਂ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਕਿ ਬਹੁਤ ਸਾਰੇ ਟੀਚਰ ਹੈ ਜੀ ਉਹ ਸਾਡੀ ਸਕੀਮ ਨੂੰ ਮੰਨਦੇ ਪਏ ਆ, ਪਰ ਉਸ ਸਕੀਮ ਨੇ ਕਿਸ ਤਰ੍ਹਾਂ ਦਾ ਅਸਰ ਪਾਇਆ। ਉਦੋਂ ਵੀ ਇੱਕ ਟੀਚਰ ਮੈਨੂੰ ਯਾਦ ਆ, ਸ਼ਾਇਦ ਹੈਂਡੀਕੈਪ ਸੀਗਾ, ਉਹ ਨਹਿਰ 'ਚ ਛਾਲ ਮਾਰ ਗਿਆ ਸੀਗਾ, ਉਦੋਂ ਖੁਦਕੁਸ਼ੀ ਕਰ ਲਈ ਸੀਗੀ। ਦੂਸਰਾ ਤਾਂ ਮੇਰੀ ਨਜ਼ਰ ਦੇ ਵਿੱਚ ਹੀ ਮਾਮਲਾ ਹੈ ਜਿੱਦਾਂ ਘਰ ਦੇ ਦੱਸਦੇ ਪਏ ਆ ਕਿ ਅਸਲ ਦੇ ਵਿੱਚ ਇਸ ਬੀਬੀ ਨੇ ਖੁਦਕੁਸ਼ੀ ਇਸ ਕਰਕੇ ਕੀਤੀ ਕਿਉਂਕਿ ਭਾਰੀ ਜ਼ਹਿਨੀ ਦਬਾਅ ਸੀਗਾ, ਗਰਜ਼ਾਂ ਬਹੁਤ ਜ਼ਿਆਦਾ ਸੀਗੀਆਂ, ਇਨਕਮ ਜਿਹੜੀ ਉਹ ਘਟ ਗਈ ਸੀ। ਜੀ 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 ਮਿੰਟੂ ਜੀ, ਜਿੱਦਾਂ ਆਪਾਂ ਦੱਸਦੇ ਪਏ ਸੀ, ਕੱਲ੍ਹ ਵੀ ਗੱਲ ਕੀਤੀ ਸੀਗੀ ਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਵੀ ਰਾਮ ਕਰੋ ਨਹੀਂ ਤਾਂ ਤੁਹਾਡਾ ਰਾਮ ਨਾਮ ਸੱਤ ਆ ਇਸ ਨਵੀਂ ਜਿਹੜੇ ਸਰਕਾਰ ਦੇ ਵਿੱਚ ਭਾਜਪਾ ਦੀ 'ਚ। ਇਹ ਤੇ ਹੁਣ ਐਸੀ ਕਹਾਣੀ ਆ ਕਿ ਰਾਮ ਕਰੋ ਨਹੀਂ ਤੇ ਰਾਮ ਸੱਤ ਹੋ ਜਾਊਗਾ, ਰਾਮ ਨਾਮ ਸੱਤ ਹੋ ਜਾਊਗਾ। ਇਹ ਚੀਜ਼ ਜਿਹੜੀ ਆ ਇਹ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਨਾਲ ਇਸ ਸਮੇਂ ਵਧਣ ਡਈ ਆ। ਜਿੱਦਾਂ ਤੁਸੀਂ ਵੇਖਿਆ ਹੀ ਆ ਕਿ ਇੱਕ ਪ੍ਰੋਫੈਸਰ ਨੂੰ ਵੀ ਘੇਰਿਆ ਗਿਆ, ਦੱਸਦੇ ਆ ਪ੍ਰੋਫੈਸਰ ਨੂੰ ਵੀ ਘੇਰਿਆ ਗਿਆ। ਮੈਂ ਹੁਣੇ ਉਹ ਖਬਰ ਵੇਖਣ ਡਿਆ ਸੀ, ਤਫਸੀਲ ਤੇ ਨਹੀਂ ਮੈਨੂੰ ਪਤਾ ਲੱਗੀ। ਤਾਂ ਇਹ ਕਈ ਥਾਵਾਂ ਤੋਂ ਇਹ ਸੁਣਨ ਨੂੰ ਮਿਲਦਾ ਪਿਆ। ਇੱਕ ਬਾਹਰੋਂ ਆਇਆ ਵਿਚਾਰਾ ਸਲਾਮੀ, ਸ਼ਾਇਦ ਲਾਤਵੀਆ ਦਾ ਸੀਗਾ, ਉਹ ਬਾਹਰੋਂ ਆਇਆ। ਹੁਣ ਉਹਨੂੰ ਕੀ ਪਤਾ, ਕੋਈ ਗੋਰਾ ਹੈ ਉਹਦੀ ਜਾਣੇ ਬਲਾ, ਉਹਨੂੰ ਤੇ ਸਮਝ ਹੀ ਨਹੀਂ ਆਇਆ। ਹੁਣ ਇਹਨਾਂ ਨੇ ਕਿਹਾ ਹੋਣਾ ਜੈ ਸ਼੍ਰੀ ਰਾਮ ਕਹਿ, ਤੇ ਪਤਾ ਨਹੀਂ ਕੋਈ ਵਿਚਾਰਾ ਬੋਲਿਆ ਜੈ ਸ਼੍ਰੀ ਰਾਮ ਕਹਿ ਬੈਠਾ ਹੋਊਗਾ।
ਦੱਸਦੇ ਉਹਦੀ ਗਰਦਨ ਤੇ ਹਮਲਾਵਰ ਨੇ ਹਮਲਾ ਕਰ ਦਿੱਤਾ ਚਾਕੂ ਦੇ ਨਾਲ, ਉਹ ਫੱਟੜ ਕਰ ਦਿੱਤਾ, ਹਮਲਾਵਰ ਫੜਿਆ ਤੇ ਗਿਆ। ਯਾਨੀ ਪਖੰਡ ਕੀ ਚੱਲਦਾ ਪਿਆ। ਹੁਣ ਗੋਰੇ ਨੂੰ ਕੀ ਪਤਾ ਜੇ ਇਸ ਤਰ੍ਹਾਂ ਦਾ ਹਮਲਾ ਕਰੋਗੇ ਕੌਣ ਆਊਗਾ ਤੁਹਾਡੇ ਵਤਨ ਦੇ ਵਿੱਚ। ਸੋ ਕਹਿਣ ਦਾ ਭਾਵ ਇਹੋ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ, ਇੱਕ ਪੱਤਰਕਾਰ ਨੇ ਰਿਪੋਰਟਿੰਗ ਕੀਤੀ ਆ, ਮੈਂ ਦੇਖਦਾ ਪਿਆ ਸੀਗਾ, ਉਹ ਕਹਿੰਦਾ ਕਿ ਜਿਹੜੇ ਦੂਰ ਦਰਾਜ ਦੇ ਇਲਾਕੇ 'ਚ ਅੱਗੇ ਜਦੋਂ ਅਸੀਂ ਜਾਂਦੇ ਹਾਂ ਤੇ ਉੱਥੇ ਜਦੋਂ ਪਹੁੰਚਦੇ ਸੀਗੇ ਤੇ ਅਗਲਾ ਕੋਈ ਨਮਸਕਾਰ ਕਰਦਾ ਸੀ ਜਾਂ ਸਥਾਨਿਕ ਭਾਸ਼ਾ ਦੇ ਵਿੱਚ ਇਸਤਕਬਾਲ ਕਰਦਾ ਸੀਗਾ, ਉਹ ਉੱਥੇ ਟ੍ਰੈਂਡ ਬਦਲ ਰਿਹਾ। ਉਹ ਅੱਗੋਂ ਜਾ ਕੇ ਜੈ ਸ਼੍ਰੀ ਰਾਮ ਕਹਿੰਦੇ ਆ ਤੇ ਜੇ ਤੁਸੀਂ ਉਹਦੇ 'ਚ ਇੰਟਰਸਟਡ ਨਹੀਂ ਹੁੰਦੇ ਤੇ ਤੁਹਾਨੂੰ ਦੁਹਰਾ ਕੇ ਕਹਿੰਦੇ ਆ ਕਿ ਤੁਸੀਂ ਵੀ ਜੈ ਸ਼੍ਰੀ ਰਾਮ ਕਹੋ। ਇਹ ਨਵਾਂ ਚੱਲਣ ਚੱਲਦਾ ਪਿਆ। ਸੋ ਵੱਖਰੇ ਤਰ੍ਹਾਂ ਦਾ ਇੱਕ ਦੌਰ ਹੈ ਜਿਹੜਾ ਸ਼ੁਰੂ ਹੋ ਗਿਆ। ਹਾਲਾਂਕਿ ਜਿਹੜੀ ਸਰਕਾਰ ਆ ਉਹਦਾ ਹਲਫਦਾਰੀ ਸਮਾਗਮ ਜਿਹੜਾ ਹਾਲੇ ਹੋਣਾ, ਉਹਨਾਂ ਨੇ ਆਪਣਾ ਕਾਰਜਕਾਲ ਸੰਭਾਲਣਾ, ਉਸ ਤੋਂ ਬਾਅਦ ਫਿਰ ਉਹ ਚੱਲਣਗੇ। ਉਹ ਗੱਲ ਬਾਅਦ ਦੀ ਆ, ਉਹਨਾਂ ਨੂੰ ਆਪਾਂ ਹੁਣ ਹਾਲ ਦੀ ਘੜੀ 'ਚ ਨਾ ਕਹਿ ਨਹੀਂ ਸਕਦੇ ਕਿ ਸਾਰੀਆਂ ਚੀਜ਼ਾਂ ਜੀ ਤੁਸੀਂ ਠੀਕ ਕਰੋ। ਜਦ ਤੱਕ ਉਹਨਾਂ ਨੇ ਸਹੁੰ ਨਹੀਂ ਗਈ ਤਦ ਤੱਕ ਤਾਂ ਉਹ ਸੰਵਿਧਾਨਕ ਤੌਰ ਤੇ ਕੰਮਕਾਰ ਜਿਹੜਾ ਉਹ ਨਹੀਂ ਸੰਭਾਲਣਗੇ। ਤਾਂ ਕਹਿਣ ਦਾ ਭਾਵ ਹੈ ਕਿ ਜਲਦੀ ਇਹਨਾਂ ਨੂੰ ਇਸ ਪਾਸੇ ਧਿਆਨ ਤਾਂ ਦੇਣ ਦੀ ਜ਼ਰੂਰਤ ਹੈ ਨਾ, ਕਿਉਂਕਿ ਸਰਕਾਰੀ ਮਸ਼ੀਨਰੀ ਤਾਂ ਇਹਨਾਂ ਦੇ ਕੰਟਰੋਲ 'ਚ ਆ। ਉਹ ਤਾਂ ਉਦੋਂ ਵੀ ਕੰਟਰੋਲ 'ਚ ਸੀਗੀ ਜਦੋਂ ਮੋਰਲ ਕੋਡ ਆਫ ਕੰਡਕਟ ਲਾਗੂ ਸੀਗਾ। ਤਾਂ ਇਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ ਕਿ ਕਿਤੇ ਲਿੰਚਿੰਗ ਦੀ ਘਟਨਾ ਵਾ, ਕਿਤੇ ਇਸ ਤਰ੍ਹਾਂ ਜ਼ਬਰਦਸਤੀ ਨਾਅਰੇ ਲਵਾਏ ਜਾ ਰਹੇ ਆ ਔਰ ਜ਼ਬਰਦਸਤੀ ਰਾਮ ਰਾਮ ਕਹਾਇਆ ਜਾ ਰਿਹਾ। ਇੱਕ ਨਵਾਂ ਚੱਲਣ ਜਿਹੜਾ ਪੈਦਾ ਕੀਤਾ ਜਾ ਰਿਹਾ, ਇਹ ਫਿਰਕੂ ਭਾਵਨਾ ਜਿਹੜੀ ਹੈ ਉਹ ਬਹੁਤ ਭਾਰੀ ਤਰੀਕੇ ਦੇ ਨਾਲ ਪਸਰਦੀ ਪਈ ਹੈ। ਜੇ ਇਹ ਪਸਾਰ ਇਸੇ ਤਰ੍ਹਾਂ ਹੁੰਦਾ ਰਿਹਾ, ਇਹ ਮਾਮਲੇ ਆ ਜਿਹੜੇ ਉਹ ਅੱਗੇ ਵਧਣਗੇ। ਤੇ ਮੈਂ ਅੱਗੇ ਵੀ ਕਿਹਾ ਕਿ ਨਰਿੰਦਰ ਮੋਦੀ ਨੂੰ ਸੋਚ ਲੈਣਾ ਚਾਹੀਦਾ ਕਿ ਜਿਸ ਤਰ੍ਹਾਂ ਦੀ ਇਹ ਚਾਹਨਾ ਰੱਖਦਾ ਕਿ ਬਹੁਤ ਵੱਡੇ ਆਗੂਆਂ ਦੀ ਤਰ੍ਹਾਂ ਮੈਂ ਵੀ ਇੱਕ ਕੌਮਾਂਤਰੀ ਆਗੂ ਵਜੋਂ ਉੱਭਰਾਂ, ਤਾਂ ਕੌਮਾਂਤਰੀ ਆਗੂ ਵਜੋਂ ਜੇ ਤੁਸੀਂ ਉੱਭਰਨਾ ਤਾਂ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਵੇਖਣਾ ਪਊਗਾ। ਕਿਉਂਕਿ ਜਦੋਂ ਕੌਮਾਂਤਰੀ ਲੀਡਰ ਕੌਮਾਂਤਰੀ ਨਕਸ਼ਾ ਤੇ ਉੱਭਰਦੇ ਆ ਤਾਂ ਉਹ ਬਹੁਤ ਕੁਝ ਪੈਮਾਨੇ ਹੁੰਦੇ ਆ ਜਿਹੜੇ ਸਰ ਕਰਨੇ ਪੈਂਦੇ ਆ। ਜੀ ਜੀ ਬਿਲਕੁਲ ਬਿਲਕੁਲ। ਸੋ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਮਿੰਟੂ ਜੀ ਕਰਦੇ ਹਾਂ ਸਮਾਪਤੀ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਮਿਹਰਬਾਨੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਤੁਹਾਨੂੰ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਸਵਾਗਤ ਹੈ, ਸਭ ਦਾ ਸਤਿ ਸ਼੍ਰੀ ਅਕਾਲ ਤੇ ਮਿਲਦੇ ਹਾਂ ਅਗਲੀ ਵਾਰ ਪ੍ਰੋਗਰਾਮ ਦੇ ਵਿੱਚ। ਤੇ ਇੱਦਾਂ ਸੁਣਦੇ ਰਹੋ ਪੰਜਾਬੀ ਰੇਡੀਓ USA। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 50